ਕੈਨੇਡਾ ਦੇ ਵਿੱਚ ਜਿੱਥੇ ਕਿਸੇ ਟਾਈਮ ਦੇ ਉੱਤੇ ਇਹ ਚਰਚਾ ਚੱਲ ਰਹੀ ਸੀਗੀ ਵੀ ਹਾਂ ਕਾਰਨੀ ਹੁਣਾਂ ਦੀ ਬੱਲੇ ਬੱਲੇ ਕਹਿ ਲਓ ਵੀ ਉੱਥੇ ਅੰਦਰੂਨੀ ਖਾਤੇ ਹੈਗੀ ਆ, ਮੈਜੋਰਟੀ 'ਚ ਲੋਕ ਉਹਨੂੰ ਲਾਈਕ ਕਰ ਰਹੇ ਆ ਵੀ ਸ਼ਾਇਦ ਕਿਤੇ ਸਨੈਪ ਇਲੈਕਸ਼ਨ ਕਰਾ ਕੇ ਦੁਬਾਰਾ ਮੈਜੋਰਟੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ, ਪਰ ਮੈਨੂੰ ਲੱਗਦਾ ਹੁਣ ਸ਼ਾਇਦ ਉਹ ਨੌਬਤ ਨਾ ਆਵੇ ਤੇ ਮਾਹੌਲ ਜਿਹੜਾ ਆ ਉਹ ਲਿਬਰਲ ਪਾਰਟੀ ਦੀ ਮੈਜੋਰਟੀ ਸਰਕਾਰ ਵੱਲ ਨੂੰ ਵੱਧ ਰਿਹਾ। ਬਿਲਕੁਲ ਰਾਜਕਰਨਵੀਰ ਸਿੰਘ, ਜਿਹੜੀ ਕੰਜ਼ਰਵੇਟਿਵ ਪਾਰਟੀ ਲਈ ਜਿਹੜੀ ਸਮੱਸਿਆਵਾਂ ਦੀ ਆਪਾਂ ਕਹਿ ਲਈਏ ਲੜੀ ਆ ਉਹ ਰੁਕ ਨਹੀਂ ਰਹੀ ਤੇ ਲਿਬਰਲ ਪਾਰਟੀ ਮਤਲਬ ਮੈਜੋਰਿਟੀ ਵੱਲ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ ਸਾਲ ਨਵੰਬਰ ਦੇ ਵਿੱਚ ਜਿਹੜੀ ਪਾਰਟੀ ਕ੍ਰਾਸਿੰਗ ਦੀ ਇੱਕ ਨਾ ਕਾਈਂਡ ਆਫ ਮੂਵਮੈਂਟ ਜੀ ਸ਼ੁਰੂ ਹੋਈ ਤਾਂ ਨਵੰਬਰ 4 ਨੂੰ ਪਹਿਲੀ ਵਾਰੀ ਨੋਵਾ ਸਕੋਸ਼ੀਆ ਤੋਂ ਐਮਪੀ ਕ੍ਰਿਸ ਡਰੇ ਐਟਰੇਮੌਂਟ ਨੇ ਕੰਜ਼ਰਵੇਟਿਵ ਪਾਰਟੀ ਨੂੰ ਛੱਡ ਕੇ ਲਿਬਰਲ ਪਾਰਟੀ ਦੇ ਵਿੱਚ ਆਏ। ਉਸ ਤੋਂ ਬਾਅਦ ਐਡਮਿੰਟਨ ਐਮਪੀ ਤੋਂ ਮੈਟ ਜਨੇਰੂ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਮੈਂ ਰਿਜ਼ਾਈਨ ਹੀ ਕਰ ਦੇਣਾ, ਪਰ ਉਹਨਾਂ ਨੇ ਪੋਲਿਟਿਕਸ ਨੂੰ ਹੀ ਛੱਡ ਦੇਣਾ, ਪਰ ਉਹ ਛੱਡਦੇ ਜਾ ਕੇ ਲਿਬਰਲ ਪਾਰਟੀ 'ਚ ਚਲੇ ਗਏ। ਇਦਾਂ ਹੀ ਮਾਈਕਲ ਮਾ ਚਾਈਨੀਜ਼ ਓਰੀਜਨ ਦੇ ਸੀਗੇ, ਉਹਨਾਂ ਨੇ ਵੀ ਲਿਬਰਲ ਪਾਰਟੀ ਪਿਛਲੇ ਸਾਲ ਦਸੰਬਰ ਦੇ ਵਿੱਚ ਜੁਆਇਨ ਕਰ ਲਈ। ਇਦਾਂ ਹੀ ਫਿਰ ਐਡਮਿੰਟਨ ਤੋਂ ਐਮਪੀ ਮੈਟ ਜਨੇਰੂ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਸੋਚਿਆ ਸੀਗਾ ਵੀ ਛੱਡ ਦੇਣਾ, ਪਰ ਉਹ ਆ ਗਏ। ਆ ਜਿਹੜੇ ਫਾਈਨਲੀ ਚੌਥੇ ਐਮਪੀ ਸੀਗੇ ਉਹ ਨੂਨਾਵਤ ਤੋਂ ਲੋਰੀ ਇਡਲੋ, ਉਹ ਐਨਡੀਪੀ ਤੋਂ ਸੀਗੇ, ਉਹ ਐਨਡੀਪੀ ਤੋਂ ਇੱਧਰ ਲਿਬਰਲ ਪਾਰਟੀ 'ਚ ਆ ਗਏ। ਸੋ 4 ਉਹ ਹੋ ਗਏ ਤੇ ਹੁਣ ਜਿਹੜੀ ਦੁਬਾਰਾ ਇਹ ਸਾਰੀ ਗੱਲ ਚੱਲੀ ਆ ਵੀ ਪਿਛਲੇ ਹਫਤੇ ਐਮਪੀ ਮੈਰਲਿਨ ਗਲਾਡੂ ਹੈਗੇ ਆ ਓਨਟਾਰੀਓ ਤੋਂ ਤੇ ਉਹ ਲਿਬਰਲ ਪਾਰਟੀ 'ਚ ਜੁਆਇਨ ਹੋ ਗਏ। ਸੋ ਹੁਣ ਟੋਟਲ 5 ਤੁਸੀਂ ਦੇਖੋ ਵੀ 5 ਐਮਪੀ ਪਿਛਲੇ 5 ਮਹੀਨਿਆਂ ਦੇ ਵਿੱਚ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਲਿਬਰਲ ਪਾਰਟੀ ਨੂੰ ਜੁਆਇਨ ਕਰ ਚੁੱਕੇ ਆ, ਜਿਹਦੇ ਨਾਲ ਕਿ ਜਿਹੜੀ ਲਿਬਰਲ ਪਾਰਟੀ ਦੀ ਜਿਹੜੀ ਗਿਣਤੀ ਉਹ 171 ਤੇ ਪਹੁੰਚ ਗਈ ਹੈ। 172 ਦਾ ਅੰਕੜਾ ਚਾਹੀਦਾ। ਅੱਛਾ, ਓਵਰਆਲ ਕਾਰਨੀ ਦੀ ਕਾਰਜਕਾਰੀ ਨੂੰ ਕਿਵੇਂ ਦੇਖ ਰਹੇ ਆ? ਜੇ ਇਹ ਐਮਪੀਜ਼ ਜੇ ਆਪਣਾ ਦਲ ਬਦਲ ਰਹੇ ਆ, ਜੇ ਉਧਰ ਨੂੰ ਜਾ ਰਹੇ ਆ, ਕੀ ਕਾਰਨੀ ਦੀਆਂ ਕਈਆਂ ਗੱਲਾਂ ਜਾਂ ਉਹਦੀਆਂ ਕਾਰਵਾਈਆਂ ਨੂੰ ਇਹ ਫੁੱਲ ਚੜਾਉਣ ਵਾਲੀ ਗੱਲ ਆ ਜਾਂ ਮਤਲਬ ਲੋਕਾਂ ਦੇ ਵਿੱਚ ਵੀ ਕੀ ਇਸੇ ਤਰੀਕੇ ਦਾ ਨਜ਼ਰੀਆ ਆ ਕਿ ਵੋਟਰ ਬੇਸ ਵੀ ਇਦਾਂ ਹੀ ਬਦਲ ਰਿਹਾ ਹੈ, ਉਹ ਵੀ ਦਲ ਉਹਨਾਂ ਦਾ ਵੀ ਨਜ਼ਰੀਆ ਬਦਲ ਰਿਹਾ? ਸੋ ਰਾਜਕਰਨਵੀਰ ਸਿੰਘ, ਲੋਕਾਂ ਦਾ ਇਸ ਵੇਲੇ ਇੱਕੋ ਹੀ ਮੁੱਦਾ ਹੈ ਵੀ ਮਹਿੰਗਾਈ ਬਹੁਤ ਹੋ ਗਈ, ਇਕਨੋਮਿਕਲੀ ਅਸੀਂ ਤੰਗ ਹੈ, ਠੀਕ ਹੈ ਨਾ, ਵੀ ਉਹਦਾ ਕੋਈ ਹੱਲ ਲੱਭੇ। ਲੋਕਾਂ ਨੂੰ ਇਹ ਲੱਗ ਰਿਹਾ ਵੀ ਕਿਉਂਕਿ ਕਾਰਨੀ ਆਬਵੀਅਸਲੀ ਤੇ ਉਹਦੇ ਚ ਕਾਰਨੀ ਚ ਇਹ ਸਮਰੱਥਾ ਹੈਗੀ ਵੀ ਹੈ ਵੀ ਕਿਉਂਕਿ ਕਾਰਨੀ ਇੱਕ ਇਕਨੋਮਿਸਟ ਹੈ, ਫੈਡਰਲ ਬੈਂਕ ਦਾ ਉਹ ਗਵਰਨਰ ਰਹਿ ਚੁੱਕਿਆ, ਵੀ ਉਹ ਸਾਨੂੰ ਇਸ ਜਿਹੜੀ ਮਾੜੀ ਇਕਨੋਮਿਕ ਹਾਲਾਤ ਹੈ ਉਹਦੇ ਚੋਂ ਕੱਢ ਸਕਦਾ। ਉਹਦੇ ਕਰਕੇ ਜਿਹੜੀ ਕਾਰਨੀ ਹੋਣਾ ਦੀ ਅਪਰੂਵਲ ਰੇਟਿੰਗ ਹੈ ਇਨ ਜਨਰਲ ਉਹ ਠੀਕ ਹੈ। ਆਪਾਂ ਨੂੰ ਪਤਾ ਵੀ ਜਿਹੜਾ ਈਰਾਨ ਦੇ ਉੱਤੇ ਹਮਲੇ ਸ਼ੁਰੂ ਹੋਏ ਆ ਫਰਵਰੀ ਦੇ ਅਖੀਰ ਦੇ ਵਿੱਚੋਂ, ਉਦੋਂ ਤੋਂ ਸ਼ੁਰੂ ਹੋਏ ਆ ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ, ਪਰ ਹੁਣ ਨਾਲ ਦੇ ਨਾਲ ਸੀਜ਼ਫਾਇਰ ਵੀ ਜਿਹੜੀ ਉਹ ਐਲਾਨੀ ਗਈ ਆ। ਲੈਬਨਾਨ ਵਾਲੇ ਜੀ ਉਸ ਦੇ ਵਿੱਚ ਇਨਕਲੂਡਡ ਨਹੀਂ ਆ, ਉਹਦਾ ਰੌਲਾ ਵੱਖਰਾ ਜਿਹੜਾ ਉਹ ਪੈ ਰਿਹਾ, ਉਹਦੇ ਉੱਤੇ ਗੱਲ ਕਰਦੇ ਆ। ਪਰ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ એનર્ਜੀ ਨੂੰ ਲੈ ਕੇ ਆ, ਜਿਹੜੀ એનર્ਜੀ ਦੀਆਂ ਕੀਮਤਾਂ, ਤੇਲ ਦੀਆਂ ਜਿਹੜੀਆਂ ਕੀਮਤਾਂ ਆ, ਉਹਨਾਂ ਨੇ ਚੰਗੀਆਂ ਛਾਲਾਂ ਜਿਹੜੀਆਂ ਉਹ ਮਾਰਤੀਆਂ। ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਐਲਬਰਟਾ ਇੱਕ ਅਜਿਹਾ ਤੁਹਾਡੇ ਸੂਬਾ ਆ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਤੇ ਉਹ ਵੀ ਫਿਰ ਮੁੱਛਾਂ ਨੂੰ ਐ ਹੱਥ ਮਾਰਦੇ ਵੀ ਹੁਣ ਕਰੋ ਗੱਲ ਹੈ ਵੀ ਹੁਣ ਕਿਤੇ ਅਲਬਰਟਾ ਵਾਲੇ ਖੁਸ਼ ਨੇ, ਪਰ ਕੈਨੇਡਾ ਵਾਲੇ ਬਾਕੀ ਜਿਹੜੇ ਉਹ ਪਿਸਦੇ ਨੇ। ਹੁਣ ਉਹ ਸਿਰਫ ਇਹ ਨਹੀਂ ਹੈਗਾ ਜਿਹੜਾ ਤੇਲ ਦਾ ਅਸਰ, ਇੱਕ ਤਾਂ ਜੋ ਅਸੀਂ ਆਪਣੀ ਗੈਸ ਦੀ ਟੈਂਕੀ, ਗੱਡੀ ਦੀ ਗੈਸ ਦੀ ਟੈਂਕੀ 'ਚ ਗੈਸ ਪਵਾ ਰਹੇ ਹਾਂ ਉਹਦਾ ਅਸਰ ਹੁੰਦਾ, ਪਰ ਜਿਹੜਾ ਦੂਜਾ ਅਸਰ ਹੈ ਜਿਹੜੇ ਮੋਸਟਲੀ ਨਾਰਮਲੀ ਲੋਕੀ ਕੰਸੀਡਰ ਨਹੀਂ ਕਰਦੇ ਵੀ ਜਦੋਂ ਡੀਜ਼ਲ ਦਾ ਰੇਟ ਵੱਧਦਾ, ਜਿਹੜੇ ਟਰੱਕਾਂ ਦੀ ਲਿਆਉਣ ਆਉਣ ਜਾਣ ਦਾ ਖਰਚਾ ਵੱਧਦਾ, ਉਹਦੇ ਨਾਲ ਬਾਕੀ ਸਾਰਾ ਕੁਝ ਵੀ ਮਹਿੰਗਾ ਹੋ ਜਾਂਦਾ। ਹੁਣ ਜਿਹੜੀ ਸਾਡੀ ਗਰੋਸਰੀ ਹੈ, ਜਿਹੜਾ ਸਾਡਾ ਪ੍ਰੋਡਿਊਸ ਆ, ਉਹ ਸਾਰਾ ਕੈਲੀਫੋਰਨੀਆ ਤੋਂ, ਜੇ ਕੈਲੀਫੋਰਨੀਆ ਤੋਂ ਆਉਣ ਦਾ ਵੀ ਪਹਿਲਾਂ ਮੰਨ ਲਓ ਵੀ $6,000 ਜਾਂ $8,000 ਦੇ ਵਿੱਚ ਟਰੱਕ ਆ ਰਿਹਾ, ਹੁਣ ਉਹ $12,000 ਦੇ ਵਿੱਚ ਆ ਰਿਹਾ, ਤੇ ਉਹਦੇ ਨਾਲ ਸਾਰੀ ਗੱਲ ਮਹਿੰਗਾਈ ਤਾਂ ਹੁੰਦੀ ਹੈ ਨਾ। ਕੈਨੇਡਾ ਵਾਈਡ ਜਿਹੜੀ ਇਹ ਮਹਿੰਗਾਈ ਹੈ, ਇਹ ਇੱਕ ਤਾਂ ਪਹਿਲਾਂ ਹੀ ਨਹੀਂ ਸਾਹ ਲੈਣ ਦੇ ਰਹੀ, ਉਤੋਂ ਤੇਲ ਦੀਆਂ ਕੀਮਤਾਂ ਨੇ ਹੋਰ ਲੱਕ ਤੋੜ ਦੇਣਾ। ਸੋ ਜਿਹਦੇ ਕਰਕੇ ਬੜੀ ਚਿੰਤਾਜਨਕ ਬਣੀ ਹੋਈ ਹੈ ਸਿਚੁਏਸ਼ਨ। ਉਹਦੇ ਚ ਕੈਨੇਡਾ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਈਰਾਨ ਨੂੰ ਜਾਂ ਇਜ਼ਰਾਈਲ ਨੂੰ ਇਹ ਚਲੋ ਜਿੰਨਾ ਕਿ ਇਹਨਾਂ ਦੇ ਬਸ ਚ ਹੈਗਾ ਇਹ ਮਿੰਨਤਾਂ ਤਰਲੇ ਜੇ ਕਰੀ ਜਾਂਦੇ ਆ ਵੀ ਯਾਰ ਬਿਆਨ ਦੇ ਦਿੰਦੇ ਆ ਵੀ ਭਾਈ ਕੱਢੋ ਬਰਾਂ ਨਾਲ ਲੜਿਆ ਨਾ। ਹਾਂ ਜੀ, ਵੀ ਲੜਾਈ ਬੰਦ ਕਰੋ ਜੀ। ਐਨਡੀਪੀ ਦੀ ਲੀਡਰਸ਼ਿਪ ਦੀ ਰੇਸ ਹੋਈ ਆ, ਕੌਣ ਜਿੱਤਿਆ ਜੀ? ਜਗਮੀਤ ਸਿੰਘ ਤਾਂ ਛੱਡ ਗਏ ਸੀਗੇ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਹਾਰ ਤੋਂ ਬਾਅਦ ਚ, ਤੇ ਕੌਣ ਨੇ ਹੁਣ ਨਵੇਂ ਜਿਹੜੇ ਲੀਡਰ ਆ ਰਹੇ ਐਨਡੀਪੀ? ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ, ਪ੍ਰੋਗਰਾਮ ਅਪਡੇਟ ਕੈਨੇਡਾ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਕੈਨੇਡਾ ਤੋਂ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਰਾਜਕਰਨਵੀਰ ਸਿੰਘ, ਪੰਜਾਬੀ ਰੇਡੀਓ USA ਤੋਂ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ। ਸੋ ਕੈਨੇਡਾ ਦੇ ਵਿੱਚ ਕੀ ਅਹਿਮ ਸਰਗਰਮੀਆਂ ਚੱਲ ਰਹੀਆਂ ਆ, ਉਸ ਬਾਰੇ ਵੀ ਚਰਚਾ ਜਿਹੜੀ ਉਹ ਆਪਾਂ ਕਰਾਂਗੇ। ਦੁਨੀਆ ਭਰ ਦੇ ਵਿੱਚ ਜੀਓ ਪੋਲਿਟਿਕਸ ਦਾ ਅਸਰ
ਕੈਨੇਡਾ ਦੇ ਉੱਤੇ ਵੀ ਪੈਣਾ ਹੀ ਆ। ਸਾਰੇ ਜੀਓਪੋਲੀਟਿਕਲੀ ਕਨੈਕਟਡ ਹੁੰਦੇ ਆ ਤੇ ਕਾਫੀ ਉਥਲ-ਪੁਥਲ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ, ਉਸ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਗੁਰਜਸਪਾਲ ਸਿੰਘ, ਸ਼ੁਰੂਆਤ ਕਰਦੇ ਆ ਤੁਹਾਡੇ ਜਿਹੜੇ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜੀਆਂ ਕੁਝ ਸਮਾਂ ਪਹਿਲਾਂ ਵੋਟਾਂ ਹੋਈਆਂ, ਲੋਕਾਂ ਨੇ, ਕੈਨੇਡੀਅਨ ਲੋਕਾਂ ਨੇ ਮਾਰਕ ਕਾਰਨੀ ਜਿਹੜੀ ਲਿਬਰਲ ਸਰਕਾਰ ਆ ਉਹਨਾਂ ਨੂੰ ਮੈਜੋਰਟੀ ਤਾਂ ਨਹੀਂ ਦਿੱਤੀ, ਪਰ ਮੈਜੋਰਟੀ ਦੇ ਲਾਗੇ ਜਾ ਕੇ ਜਿਹੜਾ ਉਹ ਛੱਡ ਦਿੱਤਾ, ਮਿਨੋਰਿਟੀ ਗਵਰਨਮੈਂਟ। ਹਾਂਜੀ ਹਾਂਜੀ। ਪਰ ਬੀਤੇ ਕੁਝ ਸਮੇਂ ਦੇ ਵਿੱਚ ਆਪਾਂ ਇਹ ਚੀਜ਼ ਦੇਖਿਆ ਵੀ ਜਿਹੜੇ ਕੁਛ ਕੰਜ਼ਰਵੇਟਿਵ ਤੇ ਇੱਕ ਅੱਧਾ ਜਿਹੜਾ NDP ਦਾ ਆ, ਉਹਨਾਂ ਨੇ ਆਪਣੀ ਪਾਰਟੀ ਛੱਡ ਕੇ ਇਹਨਾਂ ਦੇ ਨਾਲ ਬਹਿਣਾ ਸ਼ੁਰੂ ਕਰ ਦਿੱਤਾ। ਬੇਸਿਕਲੀ ਆਪਣੇ ਆਪ ਨੂੰ ਜਿਹੜਾ ਹੁਣ ਲਿਬਰਲ ਪਾਰਟੀ ਦੇ ਨਾਲ ਕੌਕਸ ਕਰਦੇ ਕਹਿ ਲਓ, ਜਾਂ ਲਿਬਰਲ ਪਾਰਟੀ ਨੂੰ ਜੁਆਇਨ ਜਿਹੜਾ ਉਹ ਕਰ ਗਏ ਆ। ਆਉਂਦੇ ਦਿਨਾਂ 'ਚ ਤੁਹਾਡੇ ਉੱਥੇ 3 ਬਾਈ ਇਲੈਕਸ਼ਨਸ ਆ ਰਹੀਆਂ ਆ ਤੇ ਕਹਿੰਦੇ ਵੀ ਇਸ ਟਾਈਮ ਜਿਹੜੀ ਲਿਬਰਲ ਸਰਕਾਰ ਆ, ਜਿਹੜਾ ਜਾਦੂਈ ਆંકੜਾ ਜਿਹਨੂੰ ਕਹਿੰਦੇ ਆ, ਮੈਜੋਰਟੀ ਦਾ 172 ਤੋਂ ਸਿਰਫ 1 ਸੀਟ ਪਿੱਛੇ ਆ। ਤੇ ਜੇ ਬਾਈ ਇਲੈਕਸ਼ਨ ਦੇ ਵਿੱਚ ਉਹ 1 ਜਾਂ 2 ਸੀਟਾਂ ਜਿਹੜੀਆਂ ਉਹ ਜਿੱਤ ਜਾਂਦੀ ਆ ਤਾਂ ਉਹਨਾਂ ਦੀ ਫਿਰ ਮੈਜੋਰਟੀ ਸਰਕਾਰ ਜਿਹੜੀ ਉਹ ਬਣ ਜਾਊਗੀ। ਸੋ ਕੈਨੇਡਾ ਦੇ ਵਿੱਚ ਜਿੱਥੇ ਕਿਸੇ ਟਾਈਮ ਦੇ ਉੱਤੇ ਇਹ ਚਰਚਾ ਚੱਲ ਰਹੀ ਸੀਗੀ ਵੀ ਹਾਂ ਕਾਰਨੀ ਹੋਣਾ ਦੀ ਬੱਲੇ ਬੱਲੇ ਕਹਿ ਲਓ ਵੀ ਉੱਥੇ ਅੰਦਰੂਨੀ ਖਾਤੇ ਹੈਗੀ ਆ, ਮੈਜੋਰਟੀ 'ਚ ਲੋਕ ਉਹਨੂੰ ਲਾਈਕ ਕਰ ਰਹੇ ਆ ਵੀ ਸ਼ਾਇਦ ਕਿਤੇ ਸਨੈਪ ਇਲੈਕਸ਼ਨ ਕਰਾ ਕੇ ਦੁਬਾਰਾ ਮੈਜੋਰਟੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੇ। ਪਰ ਮੈਨੂੰ ਲੱਗਦਾ ਹੁਣ ਸ਼ਾਇਦ ਉਹ ਨੌਬਤ ਨਾ ਆਵੇ ਤੇ ਮਾਹੌਲ ਜਿਹੜਾ ਆ ਉਹ ਲਿਬਰਲ ਪਾਰਟੀ ਦੀ ਮੈਜੋਰਟੀ ਸਰਕਾਰ ਵੱਲ ਨੂੰ ਵੱਧ ਰਿਹਾ। ਬਿਲਕੁਲ ਰਾਜਕਰਨਵੀਰ ਸਿੰਘ, ਜਿਹੜੀ ਕੰਜ਼ਰਵੇਟਿਵ ਪਾਰਟੀ ਲਈ ਜਿਹੜੀ ਸਮੱਸਿਆਵਾਂ ਦੀ ਆਪਾਂ ਕਹਿ ਲਈਏ ਲੜੀ ਆ, ਉਹ ਰੁਕ ਨਹੀਂ ਰਹੀ ਤੇ ਲਿਬਰਲ ਪਾਰਟੀ ਮਤਲਬ ਮੈਜੋਰਿਟੀ ਵੱਲ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸੋ ਜਦੋਂ ਪਿਛਲੀ ਵਾਰੀ ਆਪਣੀਆਂ ਵੋਟਾਂ ਹੋਈਆਂ ਨੇ ਪਿਛਲੇ ਸਾਲ, ਸੋ ਜਿਹੜੀ ਲਿਬਰਲ ਪਾਰਟੀ ਹੈ ਉਹ 6 ਸੀਟਾਂ ਸ਼ਾਰਟ ਸੀਗੀ ਮੈਜੋਰਿਟੀ ਤੋਂ। ਸੋ ਉਹਦੇ ਚ ਆਪਾਂ ਉਦੋਂ ਆਪਣੇ ਦਰਸ਼ਕਾਂ ਨਾਲ, ਆਪਣੇ ਸਰੋਤਿਆਂ ਨਾਲ ਜਿਹੜੀ ਸਾਰੀ ਆਪਾਂ ਵੋਟਾਂ ਦੀ ਅਪਡੇਟ ਸ਼ੇਅਰ ਕੀਤੀ ਸੀਗੀ ਵੀ ਜਦੋਂ ਵੀ ਲਿਬਰਲ ਪਾਰਟੀ ਨੇ ਕੋਈ ਬਿੱਲ ਪਾਸ ਕਰਨਾ, ਸੋ ਉਹਨਾਂ ਨੂੰ ਜਾਂ ਤਾਂ ਬਲੌਕ ਕਿਊਬੈਸਿਸ ਦੀ ਜਿਹੜੀ ਕਿ ਕਿਊਬੈਕ ਦੀ ਪਾਰਟੀ ਹੈਗੀ ਆ, ਉਹਨਾਂ ਦੀ ਮਦਦ ਲੈਣੀ ਪੈਣੀ ਹੈ ਜਾਂ NDP ਦੀ। ਫਿਰ ਕਿਉਂਕਿ NDP ਇੰਨੀ ਮਤਲਬ ਉਹ ਤਾਂ ਆਪਣਾ ਜਿਹੜਾ ਪਾਰਟੀ ਸਟੇਟਸ ਵੀਕ ਹੋ ਗਈ ਪਾਰਲੀਮੈਂਟ ਦੇ ਵਿੱਚ, ਇੰਨੀ ਜ਼ਿਆਦਾ ਉਹਨਾਂ ਦੀ ਬੁਰੀ ਹਾਲਤ ਹੋਈ ਹੈ ਨਾ। ਸੋ ਉਹਨਾਂ ਨੇ ਕਿਹਾ ਵੀ ਅਸੀਂ ਜ਼ਿਆਦਾ ਜਿਹੜੀਆਂ ਲੈਫਟ ਵਿੰਗ ਪਾਲਿਸੀਜ਼ ਵੱਲ ਸ਼ਿਫਟ ਕਰਾਂਗੇ ਤੇ ਅਸੀਂ ਲਿਬਰਲ ਪਾਰਟੀ ਦਾ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਹੈਗੀਆਂ ਉਹਨਾਂ ਦੇ ਵਿੱਚ ਸਾਥ ਨਹੀਂ ਦੇਵਾਂਗੇ। ਸੋ ਜਿਹੜੀ ਡਿਪੈਂਡੈਂਸ ਹੈ ਲਿਬਰਲ ਪਾਰਟੀ ਦੀ, ਉਹ ਟੋਟਲੀ ਪਾਰਟੀ ਕਿਊਬੈਸਿਸ ਤੇ ਸੀਗੀ। ਪਰ ਪਿਛਲੇ ਸਾਲ ਨਵੰਬਰ ਦੇ ਵਿੱਚ ਜਿਹੜੀ ਪਾਰਟੀ ਕ੍ਰਾਸਿੰਗ ਦੀ ਇੱਕ ਨਾ ਕਾਈਂਡ ਆਫ ਮੂਵਮੈਂਟ ਜੀ ਸ਼ੁਰੂ ਹੋਈ। ਸੋ ਨਵੰਬਰ 4 ਨੂੰ ਪਹਿਲੀ ਵਾਰੀ ਨੋਵਾ ਸਕੋਸ਼ੀਆ ਤੋਂ MP ਕ੍ਰਿਸ ਡਰੇ ਐਟਰੇਮੌਂਟ ਨੇ ਕੰਜ਼ਰਵੇਟਿਵ ਪਾਰਟੀ ਨੂੰ ਛੱਡ ਕੇ ਉਹ ਲਿਬਰਲ ਪਾਰਟੀ ਦੇ ਵਿੱਚ ਆਏ। ਉਸ ਤੋਂ ਬਾਅਦ ਜਿਹੜੀ ਉਹ ਹੌਲੀ ਕਰਕੇ ਜਿਹੜੀ ਚੱਲਦੀ ਰਹੀ, ਦਸੰਬਰ 11 ਨੂੰ ਮਾਈਕਲ ਮਾਰਕਮ ਤੋਂ ਓਨਟਾਰੀਓ ਤੋਂ MP ਸੀਗੇ, ਉਹਨਾਂ ਨੇ ਸੋਚਿਆ ਸੀਗਾ ਵੀ ਮੈਂ ਇਲੈਕਸ਼ਨ ਹੀ ਛੱਡ ਦੇਣੀ, ਪਰ ਵੀ ਆਪਣੀ ਰਿਜ਼ਾਈਨ ਹੀ ਕਰ ਦੇਣਾ। ਐਕਚੁਅਲ ਉਹ ਐਡਮਿੰਟਨ MP ਤੋਂ ਮੈਟ ਜਨੇਰੂ ਸੀਗੇ ਜਿਨ੍ਹਾਂ ਨੇ ਕਿਹਾ ਸੀਗਾ ਵੀ ਮੈਂ ਰਿਜ਼ਾਈਨ ਹੀ ਕਰ ਦੇਣਾ, ਪਰ ਉਹਨਾਂ ਨੇ ਪੋਲਿਟਿਕਸ ਨੂੰ ਹੀ ਛੱਡ ਦੇਣਾ। ਪਰ ਉਹ ਛੱਡਦੇ ਜਾ ਕੇ ਲਿਬਰਲ ਪਾਰਟੀ 'ਚ ਚਲੇ ਗਏ। ਏਦਾਂ ਹੀ ਮਾਈਕਲ ਚਾਈਨੀਜ਼ ਓਰੀਜਨ ਦੇ ਸੀਗੇ, ਉਹਨਾਂ ਨੇ ਵੀ ਲਿਬਰਲ ਪਾਰਟੀ ਪਿਛਲੇ ਸਾਲ ਦਸੰਬਰ ਦੇ ਵਿੱਚ ਜੁਆਇਨ ਕਰ ਲਈ। ਮੁੜ ਕੇ ਜਿਹੜੇ ਜਦੋਂ ਪ੍ਰਧਾਨ ਮੰਤਰੀ ਕਾਰਨੀ ਬੀਜਿੰਗ ਨੂੰ ਗਏ ਆ ਸ਼ੀ ਜਿਨਪਿੰਗ ਨਾਲ ਮਿਲਣ, ਸੋ ਜਿਹੜੇ ਮਾਈਕਲ ਉਹਨਾਂ ਦੇ ਨਾਲ ਗਏ ਆ ਕੰਜ਼ਰਵੇਟਿਵ ਪਾਰਟੀ ਤੋਂ ਲਿਬਰਲ ਪਾਰਟੀ 'ਚ ਸਵਿਚ ਹੋ ਕੇ। ਏਦਾਂ ਹੀ ਫਿਰ ਐਡਮਿੰਟਨ ਤੋਂ MP ਮੈਟ ਜਨੇਰੂ, ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਸੋਚਿਆ ਸੀਗਾ ਵੀ ਛੱਡ ਦੇਣਾ, ਪਰ ਉਹ ਆ ਗਏ। ਜਿਹੜੇ ਫਾਈਨਲੀ ਚੌਥੇ MP ਸੀਗੇ ਉਹ ਨੂਨਾਵਤ ਤੋਂ ਲੋਰੀ ਇਡਲੋ, ਉਹ NDP ਤੋਂ ਸੀਗੇ, ਉਹ NDP ਤੋਂ ਇੱਧਰ ਲਿਬਰਲ ਪਾਰਟੀ 'ਚ ਆ ਗਏ। ਸੋ 4 ਉਹ ਹੋ ਗਏ। ਤੇ ਹੁਣ ਜਿਹੜੀ ਦੁਬਾਰਾ ਇਹ ਸਾਰੀ ਗੱਲ ਚੱਲੀ ਆ ਵੀ ਪਿਛਲੇ ਹਫ਼ਤੇ ਜਿਹੜੇ ਆਪਣੇ MP ਮੈਰਿਲਿਨ ਗਲਾਡੂ ਹੈਗੇ ਆ ਓਨਟਾਰੀਓ ਤੋਂ, ਤੇ ਉਹ ਲਿਬਰਲ ਪਾਰਟੀ 'ਚ ਜੁਆਇਨ ਹੋ ਗਏ। ਸੋ ਹੁਣ ਟੋਟਲ 5 ਤੁਸੀਂ ਦੇਖੋ ਵੀ 5 MP ਪਿਛਲੇ 5 ਮਹੀਨਿਆਂ ਦੇ ਵਿੱਚ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਲਿਬਰਲ ਪਾਰਟੀ ਨੂੰ ਜੁਆਇਨ ਕਰ ਚੁੱਕਿਆ, ਜਿਹਦੇ ਨਾਲ ਕਿ ਜਿਹੜੀ ਲਿਬਰਲ ਪਾਰਟੀ ਦੀ ਜਿਹੜੀ ਗਿਣਤੀ ਆ ਉਹ 171 ਤੇ ਪਹੁੰਚ ਗਈ ਹੈ। 172 ਦਾ ਅੰਕੜਾ ਚਾਹੀਦਾ, ਸੋ ਲਗਭਗ ਮੈਜੋਰਿਟੀ ਦੇ ਲਾਗੇ ਆ। ਇਹਨੇ ਹੁਣ ਅਗੇਨ ਵੀ ਜਿਹੜੀ ਪੀਅਰ ਪੋਲੀਏਵ ਆ ਉਹਨਾਂ ਦੀ ਪਪੂਲੈਰਿਟੀ, ਉਹਨਾਂ ਦੀ ਪਾਰਟੀ ਦੇ ਵਿੱਚ ਸਪੋਰਟ, ਉਹ ਸਾਰੀਆਂ ਗੱਲਾਂ ਨੂੰ ਇਹ ਚੀਜ਼ ਚੈਲੰਜ ਕਰ ਰਹੀ ਹੈ ਨਾ ਵੀ 4 MP ਛੱਡ ਕੇ ਚਲੇ ਗਏ, ਵੀ ਕਾਹਤੇ ਛੱਡ ਕੇ ਜਾ ਰਹੇ ਆ। ਸੋ ਉਹਦਾ ਇਹ ਲੱਗਦਾ ਸੀਗਾ ਵੀ ਜਨਵਰੀ ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਹੋਈ ਹੈ ਵੀ ਇਹਦਾ
ਪੀਅਰ ਪੋਲੀਅਵ ਦੀ ਇਲੈਕਸ਼ਨ ਤੇ ਅਸਰ ਪਊਗਾ। ਪਰ ਉਦੋਂ ਪੀਅਰ ਪੋਲੀਅਵ 86% ਵੋਟ ਦੇ ਨਾਲ ਜਿਹੜੀ ਪਾਰਟੀ ਦੀ ਲੀਡਰਸ਼ਿਪ ਰੇਸ ਆ ਉਹ ਦੁਬਾਰਾ ਜਿੱਤੇ ਆ। ਤਾਂ ਹੁਣ ਇਹ ਗੱਲ ਰਾਜਕਾਰਨ ਕੋਈ ਸਮਝ ਨਹੀਂ ਆ ਰਹੀ ਵੀ 86% ਜਿਹੜੇ ਮੈਂਬਰਸ਼ਿਪ ਹੈਗੀ ਉਹ ਸਟਿਲ ਪੀਅਰ ਪੋਲੀਅਵ ਦੀ ਸਪੋਰਟ ਕਰ ਰਹੀ ਆ, ਪਰ ਜਿਹੜੇ MP ਆ ਉਹ ਪਾਰਟੀ ਨੂੰ ਛੱਡ ਕੇ ਲਿਬਰਲ ਪਾਰਟੀ ਦੇ ਵਿੱਚ ਆ ਰਹੇ ਆ। ਇੱਥੋਂ ਤੱਕ ਦੱਸਿਆ ਜਾਂਦਾ ਵੀ 40 ਜਿਹੜੇ ਕੰਜ਼ਰਵੇਟਿਵ MP ਆ ਉਹ ਫਿਕਰਮੰਦ ਆ ਵੀ ਪੀਅਰ ਪੋਲੀਅਵ ਨੇ ਸਾਨੂੰ ਸਾਡੀ ਸੀਟ ਕਾਸਟ ਕਰ ਜਾਣੀ ਹੈ ਜੇ ਦੁਬਾਰਾ ਇਲੈਕਸ਼ਨ ਹੁੰਦੀ ਹੈ, ਵੀ ਜੇ ਕਾਰਨੀ ਹੋਣੀ ਦੁਬਾਰਾ ਸਨੈਪ ਇਲੈਕਸ਼ਨ ਕਾਲ ਕਰ ਲੈਂਦੇ ਆ। 40 MPਆਂ ਨੂੰ ਇਸ ਗੱਲ ਦਾ ਫਿਕਰ ਹੈ ਤੇ ਲਿਬਰਲ ਪਾਰਟੀ ਨੇ ਆਪ ਹੀ ਇਹ ਨੰਬਰ ਸ਼ੇਅਰ ਕੀਤਾ, ਕਹਿੰਦੇ ਵੀ ਅਸੀਂ 16 ਹੋਰ MPਆਂ ਨਾਲ ਗੱਲ ਕਰ ਰਹੇ ਹਾਂ। ਇਹ ਤਾਂ ਗੁਰਜਸਪਾਲ ਸਿੰਘ, ਇਹ ਤਾਂ ਇਦਾਂ ਲੱਗਦਾ ਵੀ ਆਪਾਂ ਕੈਨੇਡਾ ਦੀ ਸਿਆਸਤ ਆ ਕਿ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ। ਬਹੁਤ ਹੈਰਾਨੀ ਜਿਹੀ ਵਾਲੀ ਗੱਲ ਚੱਲ ਰਹੀ ਹੈ। ਤੇ ਜਿਹੜੀ ਆ ਪਿਛਲੀ ਹੁਣ ਨਾਰਮਲ ਹੁੰਦਾ, ਵੈਸੇ ਸੌਰੀ ਮੈਂ ਵਿੱਚ ਗੱਲ ਇਹ ਨਾਰਮਲ ਹੈ ਫਲੋਰ ਕ੍ਰਾਸਿੰਗ ਇੰਨੀਆਂ। ਹਾਰਪਰ ਸਰਕਾਰ ਵੇਲੇ ਇਦਾਂ ਹੋਇਆ ਸੀ ਜੀ। ਜਿਹੜੇ ਸਟੀਫਨ ਹਾਰਪਰ ਆ ਉਹ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸੀਗੇ, 10 ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਆ ਉਹ। ਉਹਨਾਂ ਵੇਲੇ ਕਈ ਲਿਬਰਲ ਛੱਡ ਕੇ ਨਾ ਆਪਣੀ ਲਿਬਰਲ ਪਾਰਟੀ ਨੂੰ ਛੱਡ ਕੇ ਕੰਜ਼ਰਵੇਟਿਵ ਪਾਰਟੀ ਚ ਗਏ ਸੀਗੇ। ਉਦੋਂ ਲਿਬਰਲ ਪਾਰਟੀ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਸੀਗਾ, ਪਰ ਕੰਜ਼ਰਵੇਟਿਵ ਪਾਰਟੀ ਕਹਿੰਦੇ ਵੀ ਜਿਹਦੀ ਸਰਕਾਰ ਹੁੰਦੀ ਆ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਰਿਹਾ ਹੁੰਦਾ ਫਿਰ ਉਹ ਰੌਲਾ ਨਹੀਂ ਪਾਉਂਦੇ। ਹੁਣ ਕੰਜ਼ਰਵੇਟਿਵ ਪਾਰਟੀ ਵਾਲੇ ਰੌਲਾ ਪਾ ਰਹੇ ਆ ਹਨਾ, ਕਹਿੰਦੇ ਵੀ ਤੁਸੀਂ ਇਹ ਕਾਹਤੇ ਛੱਡ ਕੇ ਜਾ ਰਹੇ ਆ। ਉਹਦੇ ਚ ਪੀਅਰ ਪੋਲੀਅਵ ਤਾਂ ਇੱਥੋਂ ਤੱਕ ਕਹਿ ਰਹੇ ਆ, ਕਹਿੰਦੇ ਵੀ ਇਹਨਾਂ ਨੂੰ ਨਾ ਆਪਣੀਆਂ ਕੋਈ ਵੀ ਜਦੋਂ ਆਪਣੀ ਫਲੋਰ ਕ੍ਰਾਸ ਕਰਦਾ ਹੈ ਤਾਂ ਉੱਥੇ ਦੁਬਾਰਾ ਸਨੈਪ ਇਲੈਕਸ਼ਨ ਹੋਣੀ ਚਾਹੀਦੀ ਹੈ। ਤੇ ਉਹ ਕਿਉਂਕਿ ਵੈਸੇ ਇੱਕ ਤਰੀਕੇ ਨਾਲ ਉਹ ਗੱਲ ਠੀਕ ਵੀ ਹੈ ਰਾਜਕਰਨਵੀਰ ਸਿੰਘ। ਹਾਂਜੀ, ਜਿਹੜੀ ਵੋਟ ਪੈਂਦੀ ਹੁੰਦੀ ਆ ਉਹ ਬੰਦੇ ਨੂੰ ਬਹੁਤ ਘੱਟ ਪੈਂਦੀ ਹੁੰਦੀ ਹੈ, ਪਾਰਟੀ ਉਹ ਜ਼ਿਆਦਾਤਰ ਪਾਰਟੀ ਦੇ ਨਾਂ ਤੇ ਪੈਂਦੀ ਹੈ ਤੇ ਉਹ ਪਾਰਟੀ ਪਾਲਿਸੀਜ਼ ਨੂੰ ਪੈਂਦੀ ਹੈ। ਹਾਂਜੀ ਹਾਂਜੀ ਹਾਂਜੀ। ਹੁਣ ਜੇ ਕਿਸੇ ਕੋਈ MP ਆ ਉਹ ਆਪਣੀਆਂ ਪਾਰਟੀ ਦੀਆਂ ਪਾਲਿਸੀਜ਼ ਕਰਕੇ ਇਲੈਕਟ ਹੋ ਕੇ ਗਿਆ ਤੇ ਉਹ ਮੁੜ ਕੇ ਫਲੋਰ ਸਵਿਚ ਕਰ ਗਿਆ ਤੇ ਉਹ ਜਿਹੜੀ ਉਹਦੀ ਕਨਸਟੀਚੁਐਂਸੀ ਆ ਜਾਂ ਜਿਹੜਾ ਮੈਜੋਰਿਟੀ ਵੋਟਰ ਹੈ ਉਹਦੀਆਂ ਭਾਵਨਾਵਾਂ ਨੂੰ ਉਹ ਉਲਟ ਜਾਂਦੀ ਹੈ ਗੱਲ। ਠੀਕ ਹੈ। ਸੋ ਉਹਦੇ ਚ ਪੋਲੀਅਵ ਤਾਂ ਇਹ ਕਹਿ ਰਹੇ ਆ, ਕਹਿੰਦੇ ਵੀ ਇਦਾਂ ਕਰਿਆ ਕਰੀਏ ਵੀ ਜਦੋਂ ਵੀ ਕੋਈ ਇਦਾਂ ਦਾ ਹੁੰਦਾ ਉੱਥੇ ਇੱਕ ਕਾਈਂਡ ਆਫ ਰੈਫਰੈਂਡਮ ਵੀ ਲੋਕਲ ਰੈਫਰੈਂਡਮ ਜਾਂ ਕਰਵਾ ਲਿਆ, ਸਰਵੇ ਕਰਵਾ ਲਈਏ ਵੀ ਜੇ 60% ਲੋਕੀ ਜਿਹੜੇ ਐਲੀਜੀਬਲ ਆ ਵੋਟ ਕਰਨ ਲਈ ਉਹ ਕਹਿ ਦੇਣ ਵੀ ਹਾਂ ਇੱਥੇ ਦੁਬਾਰਾ ਇਲੈਕਸ਼ਨ ਹੋਵੇ ਤਾਂ ਦੁਬਾਰਾ ਇਲੈਕਸ਼ਨ ਕਰਵਾ ਲਈ ਜਾਵੇ। ਵੀ ਜੇ ਮੰਨਦੇ ਆ ਵੀ ਚੱਲ ਕੋਈ ਨਹੀਂ ਬਦਲਦੀ ਪਾਰਟੀ ਠੀਕ ਆ ਤਾਂ ਵੀ ਠੀਕ ਆ, ਜੇ ਕਹਿੰਦੇ ਵੀ ਨਹੀਂ ਵੋਟਾਂ ਕਰਾਓ ਤੇ ਵੋਟਾਂ ਕਰਾ ਲਓ। ਜੀ ਸੋ ਇਹਦੇ ਚ ਹੁਣ ਦੋ ਚੀਜ਼ਾਂ, ਜਿਹੜੀ ਆ MP ਮੈਰਿਲਿਨ ਗਲਾਡੂ ਤਾਂ ਬਿਲਕੁਲ ਹੀ ਰਾਈਟ ਵਿੰਗ ਹੈ ਜੀ। ਮਤਲਬ ਸੋ ਇਹਦੇ ਚ ਲਿਬਰਲ ਪਾਰਟੀ ਚ ਵੀ ਹਲਚਲ ਹੋਈ। ਲਿਬਰਲ ਪਾਰਟੀ ਵਾਲੇ ਕਹਿੰਦੇ ਵੀ ਤੁਸੀਂ ਜਿਹੜੇ ਹਾਰਡ ਸਟਾਂਸ ਹੈ ਉਹਨਾਂ ਦਾ ਬਹੁਤ, ਜਿਹੜਾ ਅਬੋਰਸ਼ਨ ਦੇ ਉੱਤੇ, ਸੇਮ ਸੈਕਸ ਮੈਰਿਜ ਦੇ ਉੱਤੇ, ਤੇ ਮੁੜ ਕੇ ਜਿਹੜੇ ਪਾਰਟੀ ਇਨਸਾਈਡਰਸ ਆ ਉਹਨਾਂ ਨੇ ਕੁਐਸਚਨ ਕੀਤਾ ਵੀ ਹੋ ਕੀ ਰਿਹਾ, ਵੀ ਤੁਸੀਂ ਜੇ ਵੱਡਾ ਟੈਂਟ ਕਰ ਰਹੇ ਹੋ ਤਾਂ ਤੁਸੀਂ ਬਿਲਕੁਲ ਜਿਹੜੇ ਰਾਈਟ ਵਿੰਗ ਵਾਲੇ MPs ਆ ਉਹਨਾਂ ਨੂੰ ਸਾਡੀ ਪਾਰਟੀ ਦੇ ਵਿੱਚ ਲਿਆਈ ਜਾਂਦੇ ਹੋ। ਫਿਰ ਉਹਦੇ ਚ ਜਦੋਂ ਇਹਦਾ ਰੌਲਾ ਪਿਆ ਤਾਂ ਕਾਰਨੀ ਨੂੰ ਆਪ ਆ ਕੇ ਬਿਆਨ ਦੇਣਾ ਪਿਆ ਵੀ ਨਹੀਂ ਅਸੀਂ ਗੱਲ ਕੀਤੀ ਆ, ਉਹ ਜਿਹੜੀਆਂ ਲਿਬਰਲ ਪਾਲਿਸੀਜ਼ ਹੈਗੀਆਂ ਉਹਨਾਂ ਤੇ ਮੈਰਿਲਿਨ ਗਲਾਡੋ ਪਾਰਟੀ ਲਾਈਨ ਦੇ ਉੱਤੇ ਵੋਟ ਕਰੂਗੀ। ਹਾਂਜੀ ਹਾਂ। ਸੋ ਹੁਣ ਉਹ ਮੇਰੇ ਖਿਆਲ ਨਾਲ ਉਹ ਹੋਰ ਵੀ ਜ਼ਿਆਦਾ, ਮਤਲਬ ਚਲੋ ਠੀਕ ਹੈ ਜੇ ਉਹ ਲਿਬਰਲ ਪਾਰਟੀ ਦੇ ਵਿੱਚ ਹੈ ਤਾਂ ਵੀ ਕਿਸੇ ਮਸਲੇ ਤੇ ਤਾਂ ਅਗਲੇ ਨੂੰ ਆਪਣੀ ਤਾਂ ਡੀਸੈਂਟਰਲਾਈਜੇਸ਼ਨ ਦਾ ਤਾਂ ਮਤਲਬ ਇਹੀ ਹੁੰਦਾ ਨਾ ਵੀ ਤੁਸੀਂ ਜਿਹੜਾ ਜਿਨ੍ਹਾਂ ਨੇ ਤੁਹਾਨੂੰ ਇਲੈਕਟ ਕਰਕੇ ਭੇਜਿਆ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰੋ। ਪਾਰਟੀ ਦੇ ਵਿੱਚ ਵੀ ਅਗਲੇ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਨਾ, ਤੇ ਪਰ ਇਦਾਂ ਦੀ ਗੱਲ ਨਹੀਂ ਹੈ। ਸੋ ਮੁੜ ਕੇ ਗੱਲ ਉਹੀ ਹੈ ਵੀ ਜਿਹੜਾ ਡੈਮੋਕ੍ਰੇਸੀ ਹੈਗੀ ਆ ਉਹ ਆਪਾਂ ਸਾਰੇ ਕਿਤੇ ਹੀ ਦੇਖ ਰਹੇ ਹਾਂ ਵੀ ਉਹ ਕਾਈਂਡ ਆਫ ਨਾ ਕੁਐਸਚਨ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਲੋਕਾਂ ਨੂੰ ਭੁਲੇਖੇ ਜੇ ਪਏ ਰਹਿੰਦੇ ਆ ਤੇ ਮੁੜ ਕੇ ਲੀਡਰ ਕਰਦੇ ਤਾਂ ਆਪਣੀ ਮਰਜ਼ੀ ਆ ਇਦਾਂ ਹੀ ਹਨਾ। ਹੁਣ ਜਿਹੜੇ ਕੰਜ਼ਰਵੇਟਿਵ ਆ ਉਹ ਖੁਸ਼ ਹੈ, ਕਹਿੰਦੇ ਵੀ ਜਿਹੜੇ ਕਾਰਨੀ ਹੋਣੀ ਆ ਉਹ ਤਾਂ ਕਹਿੰਦੇ ਵੀ ਪਾਰਟੀ ਨੂੰ ਰਾਈਟ ਵੱਲ ਨੂੰ ਲੈ ਕੇ ਆ ਰਹੇ ਕਰਕੇ ਉਹਨਾਂ ਦੀਆਂ ਮੋਸਟਲੀ ਪਾਲਿਸੀਜ਼ ਕਾਰਨੀ ਹੋਣਾ ਦੀਆਂ ਕੰਜ਼ਰਵੇਟਿਵ ਪਾਲਿਸੀਜ਼ ਹੈ ਤੇ ਉਹਦੇ ਕਰਕੇ ਜਿਹੜੇ ਕੰਜ਼ਰਵੇਟਿਵ ਆ ਕਾਫੀ ਜ਼ਿਆਦਾ ਉਹ ਕਾਰਨੀ ਹੋਣਾ ਨੂੰ ਸਪੋਰਟ ਕਰ ਰਹੇ ਆ। ਸੋ ਪਰ ਉਹ ਸਾਰਾ ਰੌਲ ਘਚੋਲਾ ਜਿਹਾ ਚੱਲ ਰਿਹਾ, ਜਿਵੇਂ ਉਧਰ ਰਾਘਵ ਚੱਡੇ ਹੋਣੀ ਕਰੀ ਜਾਂਦੇ ਉਰੇ ਵੀ ਕਰੀ ਜਾਂਦੇ। ਨਹੀਂ ਸੁਖਬੀਰ ਬਾਦਲ ਕਹਿੰਦਾ ਨਹੀਂ ਹੁੰਦਾ ਸੀ ਵੀ ਡੈਪੂਟੇਸ਼ਨ ਤੇ ਘੱਲੇ ਆ, ਕਿਤੇ ਪੀਅਰ ਪੋਲੀਅਵ ਨੇ ਤਾਂ ਨਹੀਂ ਡੈਪੂਟੇਸ਼ਨ ਤੇ ਘੱਲੇ ਆਪਣੇ ਜਿਹੜੇ ਬੰਦੇ ਆ ਲਿਬਰਲ ਪਾਰਟੀ 'ਚ ਵੀ ਸਨੈਪ ਇਲੈਕਸ਼ਨਾਂ ਕਰਾਉਣ ਨਾ, ਇਹਨਾਂ ਨੂੰ ਲੱਗੇ ਵੀ ਆਪਣੇ ਕੋਲ ਮੈਜੋਰਟੀ ਆ ਗਈ ਆ ਤੇ ਇਵੈਂਚੁਅਲੀ ਜਦੋਂ ਕਾਕਸ ਕਰਨਾ ਹੋਵੇ ਤੇ ਜਦੋਂ ਵੋਟ ਪਾਉਣੀ ਹੋਵੇ ਰੈਜ਼ੋਲੂਸ਼ਨਾਂ ਤੇ ਉਲਟ ਪਾ ਕੇ ਇਹਨਾਂ ਦੇ ਰੈਜ਼ੋਲੂਸ਼ਨ ਵਿੱਚ ਫਸਾ ਦਈਏ। ਨਹੀਂ ਉਹ ਤਾਂ ਇਹਨਾਂ ਨੂੰ ਪਾਰਟੀ ਕਰਨਾ ਹੀ ਪੈਂਦਾ ਜੀ, ਇਹ ਕਾਫੀ ਇਹਨਾਂ ਦੀ ਨਾ ਇੰਟਰਨਲੀ ਸਟ੍ਰਿਕਟ ਹੀ ਹੁੰਦਾ ਕੰਮ ਤੇ ਇਹ ਪਾਰਟੀ ਲਾਈਨ ਤੋਂ ਹਿੱਲਣ ਨਹੀਂ ਦਿੰਦੇ, ਮੁੜ ਕੇ ਫਿਰ ਇੰਡੀਪੈਂਡੈਂਟ ਕਰ ਦਿੰਦੇ ਆ। ਉਹ ਇੰਡੀਪੈਂਡੈਂਟ ਬੰਦਾ ਜਮਾ ਹੀ ਕਾਸੇ ਜੋਗਾ ਵੀ ਨਹੀਂ ਹੁੰਦਾ, ਉਹਦੀ ਵਿਚਾਰੇ ਦੀ ਬਿਲਕੁਲ ਹੀ ਇੱਜ਼ਤ ਨਹੀਂ ਹੁੰਦੀ।
ਮੈਂ ਦੇਖ ਰਿਹਾ ਸੀਗਾ ਵੀ ਉੱਥੇ ਮੈਜੋਰਟੀ ਆਫ ਜਿਹੜੇ ਲੋਕ ਵੀ ਆ, ਜਿਹੜੇ ਕੁਝ ਨਵੇਂ ਸਰਵੇਜ਼ ਆਏ ਆ, ਜਿੱਦਾਂ ਐਪਸੋਸ ਦਾ ਸਰਵੇ ਆਇਆ ਆ, 70% ਕੈਨੇਡੀਅਨ ਉਹ ਕਹਿੰਦੇ ਵੀ ਇਮੀਡੀਏਟ ਬਾਈ ਇਲੈਕਸ਼ਨ ਹੋਣੀ ਚਾਹੀਦੀ ਜਦੋਂ ਉਹਨਾਂ ਦਾ MP ਸਵਿਚ ਕਰੇ ਪਾਰਟੀ। ਐਂਗਸ ਰੀਡ ਪੋਲ 74% ਉਹ MPs ਦੇ ਨਾਲ ਡਿਸਐਗਰੀ ਨਹੀਂ ਕਰਦੇ, ਉਹ ਡਿਸਐਗਰੀ ਕਰਦੇ ਆ ਵੀ ਇਦਾਂ ਕਿੱਦਾਂ ਤੁਸੀਂ ਫਲੋਰ ਨੂੰ ਕ੍ਰਾਸ ਕਰੀ ਜਾਂਦੇ ਆ। ਜਿੱਦਾਂ ਤੁਸੀਂ ਕਿਹਾ ਵੀ ਗੱਲ ਤਾਂ ਜਾਇਜ਼ ਹੀ ਆ ਵੀ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਆ ਵੀ ਅਸੀਂ ਤਾਂ ਆਹ ਪਾਲਿਸੀਆਂ ਨੂੰ ਵੋਟ ਪਾਈ ਸੀ, ਤੁਸੀਂ ਹੁਣ ਉਹਦੇ ਉਲਟੀ ਜਾ ਕੇ ਉਹ ਬਹਿ ਜਾਣਾ। ਭਾਰਤ ਵਿੱਚ ਤਾਂ ਮੈਨੂੰ ਲੱਗਦਾ ਉੱਥੇ ਕੁਝ ਕਾਨੂੰਨ ਤਾਂ ਹੈਗੇ ਆ ਦਲ ਬਦਲੀ ਵਾਲੇ ਵੀ ਜੇ ਇੰਨੇ % ਲੋਕ ਜਾਂਦੇ ਆ ਤਾਂ ਉਹ ਨਹੀਂ ਕਰਨ ਦਿੱਤਾ ਜਾਊਗਾ ਜਾਂ ਇਦਾਂ ਨਹੀਂ ਹੋ ਸਕਦਾ ਹੁੰਦਾ। ਇੱਕ ਗੱਲ ਸੁਣੀ ਹੈ ਜੀ, ਇਹ ਮੈਨੂੰ ਲੱਗਦਾ ਆਪਾਂ ਨੂੰ ਇਹ ਗੱਲ ਜਿਹੜੇ ਆਪਣੇ ਭਾਰਤ ਦੇ ਐਕਸਪਰਟ ਹੈਗੇ ਮਿੰਟੂ ਗਰਸਰੀਏ ਹੋਣੀ ਜਾਂ ਉਹਨਾਂ ਨਾਲ ਇਹ ਗੱਲ ਕੀਤੀ ਜਾ ਸਕਦੀ ਹੈ ਵੀ ਭਾਰਤ ਦੇ ਵਿੱਚ ਇਹ ਕਿੱਦਾਂ ਦੇ ਕਾਨੂੰਨ ਹੈ, ਕਿੱਦਾਂ ਦਾ ਕਾਨੂੰਨ ਜਿਹੜਾ ਇਸ ਦੇ ਵਿੱਚ ਹੈਗਾ। ਪਰ ਇੱਥੇ ਤੁਸੀਂ ਦੇਖੋ ਵੀ ਇੱਥੇ ਬਿਲਕੁਲ ਹੀ ਮਜ਼ਾਕ ਵਾਲੀ ਗੱਲ ਹੈ ਜੀ ਵੀ ਤੁਹਾਨੂੰ ਹੁਣ ਮਤਲਬ ਇਹਦੇ ਚ ਹੋ ਸਕਦਾ ਕਿਸੇ ਨੂੰ 70-80% ਵੋਟ ਮਿਲੀ ਹੋਵੇ ਤੇ ਉਹ ਸਵਿਚ ਕਰਕੇ ਦੂਜੇ ਪਾਸੇ ਚਲਿਆ ਗਿਆ। ਹਾਂਜੀ, ਉਹ ਤਾਂ ਫਿਰ ਮੈਜੋਰਟੀ ਦੇ ਨਾਲ ਧੋਖਾ ਹੀ ਹੈ ਜੀ, ਸਿੱਧਾ ਧਰੋ ਹੀ ਆ ਇਸ ਚੀਜ਼ ਵਿੱਚ। ਹਾਂਜੀ ਜੀ। ਅੱਛਾ, ਓਵਰਆਲ ਲੋਕ ਕਾਰਨੀ ਦੀ ਕਾਰਜਕਾਰੀ ਨੂੰ ਕਿਵੇਂ ਦੇਖ ਰਹੇ ਆ? ਜੇ ਇਹ MPs ਜੇ ਆਪਣਾ ਦਲ ਬਦਲ ਰਹੇ ਆ, ਜੇ ਉਧਰ ਨੂੰ ਜਾ ਰਹੇ ਆ, ਕੀ ਕਾਰਨੀ ਦੀਆਂ ਕਈਆਂ ਗੱਲਾਂ ਜਾਂ ਉਹਦੀਆਂ ਕਾਰਵਾਈਆਂ ਨੂੰ ਇਹ ਫੁੱਲ ਚੜਾਉਣ ਵਾਲੀ ਗੱਲ ਆ ਜਾਂ ਮਤਲਬ ਲੋਕਾਂ ਦੇ ਵਿੱਚ ਵੀ ਕੀ ਇਸੇ ਤਰੀਕੇ ਦਾ ਨਜ਼ਰੀਆ ਆ ਕਿ ਵੋਟਰ ਬੇਸ ਵੀ ਇਦਾਂ ਹੀ ਬਦਲ ਰਿਹਾ, ਉਹ ਵੀ ਦਲ ਉਹਨਾਂ ਦਾ ਵੀ ਨਜ਼ਰੀਆ ਬਦਲ ਰਿਹਾ? ਸੋ ਰਾਜਕਰਨ ਵੀਰ ਸਿੰਘ, ਲੋਕਾਂ ਦਾ ਇਸ ਵੇਲੇ ਇੱਕੋ ਹੀ ਮੁੱਦਾ ਵੀ ਮਹਿੰਗਾਈ ਬਹੁਤ ਹੋ ਗਈ, ਇਕਨੋਮਿਕਲੀ ਅਸੀਂ ਤੰਗ ਹੈ, ਠੀਕ ਹੈ ਨਾ, ਵੀ ਉਹਦਾ ਕੋਈ ਹੱਲ ਲੱਭੇ। ਲੋਕਾਂ ਨੂੰ ਇਹ ਲੱਗ ਰਿਹਾ ਵੀ ਕਿਉਂਕਿ ਕਾਰਨੀ ਓਬਵੀਅਸਲੀ ਤੇ ਉਹਦੇ ਚ ਕਾਰਨੀ ਚ ਇਹ ਸਮਰੱਥਾ ਹੈਗੀ ਵੀ ਹੈ ਹਨਾ, ਵੀ ਕਿਉਂਕਿ ਕਾਰਨੀ ਇੱਕ ਇਕਨੋਮਿਸਟ ਹੈ, ਫੈਡਰਲ ਬੈਂਕ ਦਾ ਉਹ ਗਵਰਨਰ ਰਹਿ ਚੁੱਕਿਆ, ਵੀ ਉਹ ਸਾਨੂੰ ਇਸ ਜਿਹੜੀ ਮਾੜੀ ਇਕਨੋਮਿਕ ਹਾਲਾਤ ਹੈ ਉਹਦੇ ਚੋਂ ਕੱਢ ਸਕਦਾ। ਉਹਦੇ ਕਰਕੇ ਜਿਹੜੀ ਕਾਰਨੀ ਹੋਣਾ ਦੀ ਅਪਰੂਵਲ ਰੇਟਿੰਗ ਹੈ ਇਨ ਜਨਰਲ ਉਹ ਠੀਕ ਹੈ। ਤੇ ਇਕਨੋਮੀ ਨੂੰ ਠੀਕ ਕਰਨ ਲਈ ਜਿਹੜੀਆਂ ਬਿਲਕੁਲ ਪਹਿਲਾਂ ਇਨਫਲੇਸ਼ਨ ਵਾਲੀਆਂ ਪਾਲਿਸੀਜ਼, ਇਨਫਲੇਸ਼ਨਰੀ ਪਾਲਿਸੀਜ਼ ਟਰੂਡੋ ਹੁਣੀ ਲੈ ਕੇ ਆਏ ਸੀਗੇ, ਉਹਨਾਂ ਤੋਂ ਨਿਕਲਣਾ ਵੀ ਪੈਣਾ ਕੈਨੇਡਾ ਨੂੰ। ਕਿਉਂਕਿ ਜਦੋਂ ਨੋਟ, ਹੁਣ ਦੇਖੋ ਕੈਨੇਡਾ ਦਾ, ਅਮਰੀਕਾ ਦਾ ਆਪ ਇਸ ਪ੍ਰੋਬਲਮ ਨਾਲ ਕਿੰਨਾ ਜ਼ਿਆਦਾ ਜੂਝ ਰਿਹਾ ਹੈ ਵੀ ਕੋਵਿਡ ਵੇਲੇ ਨੋਟ ਛਾਪ ਤੇ ਹੁਣ ਜੰਗ ਲੜਨ ਲਈ ਨੋਟ ਛਾਪ ਰਹੇ ਆ, ਉਹਦਾ ਮਹਿੰਗਾਈ ਤਾਂ ਉਹਦੇ ਨਾਲ ਹੋ ਹੀ ਰਹੀ ਹੈ, ਠੀਕ ਹੈ ਨਾ। ਉਦਾਂ ਹੀ ਕੈਨੇਡਾ ਨੇ ਕੋਵਿਡ ਵੇਲੇ ਨੋਟ ਛਾਪ ਤੇ ਫਿਰ ਜਿਹੜੀਆਂ ਡੈਫਿਸਿਟ ਨਾਲ ਡੀਲ ਕਰਨ ਲਈ ਨੋਟ ਛਾਪੀ ਗਏ। ਨੋਟ ਛਾਪਣ ਨਾਲ ਮਹਿੰਗਾਈ ਤਾਂ ਵੱਧ ਰਹੀ ਹੈ, ਉਹਦੇ ਨਾਲ ਅਫੋਰਡੇਬਿਲਿਟੀ ਘਟ ਰਹੀ ਹੈ ਹਨਾ। ਮੁੜ ਕੇ ਫਿਰ ਜਿਹੜੀ ਦੁਨੀਆ ਦੀ ਸਾਰੀ ਹਾਲਾਤ ਹੈਗੀ ਵੀ ਚੀਨ ਨਾਲ ਵੀ ਸੰਬੰਧ ਖਰਾਬ ਹੈ ਤੇ ਅਮਰੀਕਾ ਤੇ ਪੂਰੀ ਡਿਪੈਂਡੈਂਸ ਹੋ ਗਈ, ਉਹਦਾ ਡੋਨਾਲਡ ਟਰੰਪ ਹੁਣੀ ਆ ਗਏ। ਲੋਕਾਂ ਨੂੰ ਇਹ ਲੱਗਦਾ ਵੀ ਜਿਹੜੇ ਪ੍ਰਧਾਨ ਮੰਤਰੀ ਕਾਰਨੀ ਹੈਗੇ ਆ ਉਹ ਇਸ ਸਾਰੀ ਸਿਚੁਏਸ਼ਨ ਨਾਲ ਜੂਝਣ ਲਈ ਠੀਕ ਬੰਦਾ। ਇਹੀ ਗੱਲ ਜਿਹੜੀ MPs ਸੈਂਸ ਕਰ ਰਹੇ ਆ, ਜਿਹੜੇ ਉਹ ਸਵਿਚ ਕਰ ਰਹੇ ਆ। ਦੇਖੋ MP ਨੇ ਅਲਟੀਮੇਟਲੀ ਮੈਜੋਰਿਟੀ ਦਾ ਉਹ ਕਰਨਾ ਹੁੰਦਾ। ਹਾਂ, ਉਹ ਆਪਣੀ ਕਨਸਟੀਚੁਐਂਸੀ ਦੀ ਪ੍ਰਤੀਨਿਧਤਾ ਕਰ ਰਹੇ ਆ ਜਾਂ ਨਹੀਂ ਕਰ ਰਹੇ, ਇੱਕ ਦੂਜਾ ਸਵਾਲ ਹੈ। ਪਰ ਓਵਰਆਲ ਜਿਹੜੇ ਕੈਨੇਡੀਅਨ ਆਬਾਦੀ ਹੈਗੀ ਆ ਉਹ ਕਾਰਨੀ ਦੀ ਹੁਣ ਤੱਕ ਦੀ ਪਰਫਾਰਮੈਂਸ ਤੋਂ ਉਹ ਠੀਕ ਨੇ। ਹਾਂ, ਜੇ ਇਕਨੋਮੀ ਹਜੇ ਕੋਈ ਬਾਹਲਾ ਫਰਕ ਨਹੀਂ ਦਿਸਣ ਲੱਗਿਆ, ਪਰ ਜੇ ਹੋਰ 6 ਮਹੀਨੇ ਸਾਲ ਦੇ ਵਿੱਚ ਇਦਾਂ ਹੀ ਰਹਿੰਦੀ ਹੈ ਫਿਰ ਸਿਚੁਏਸ਼ਨ ਬਿਲਕੁਲ ਬਦਲ ਸਕਦੀ ਹੈ। ਇਹ ਵੀ ਇੱਕ ਕਾਰਨ ਹੋ ਸਕਦਾ ਵੀ ਲਿਬਰਲ ਪਾਰਟੀ ਜ਼ੋਰ ਲਾ ਰਹੀ ਹੋਵੇ ਵੀ ਯਾਰ ਸਾਨੂੰ ਵੋਟਾਂ ਜੇ ਸਾਲ ਬਾਅਦ ਕਰਾਉਣੀਆਂ ਪਈਆਂ ਸ਼ਾਇਦ ਅਸੀਂ ਨਾ ਜਿੱਤੀਏ, ਵੀ ਇਹਦੇ ਨਾਲ ਹੁਣੇ ਹੀ ਆਪਾਂ ਮੈਜੋਰਿਟੀ ਇਕੱਠੀ ਕਰ ਲਈਏ ਇਦਾਂ ਹੀ ਕ੍ਰਾਸਰਸ ਨਾਲ। ਹਾਂਜੀ, ਠੀਕ ਆ। ਤੇ ਇਹਨਾਂ ਨੇ ਓਬਵੀਅਸਲੀ ਕਿਉਂਕਿ ਹਾਲਾਤ ਬਦਲ ਗਏ ਕਾਫੀ, ਜਿਹੜੇ ਉਹ ਜ਼ਿਆਦਾ ਜਿਸ ਟਾਈਮ ਦੇ ਉੱਤੇ ਆਏ ਸੀ, ਹੁਣ ਤਾਂ ਟਰੰਪ ਨੇ ਵੀ ਮੈਨੂੰ ਲੱਗਦਾ ਕਹਿਤਾ ਸੀਗਾ ਵੀ ਅਸੀਂ ਨਹੀਂ 50ਵੀਂ ਸਟੇਟ ਦੇ ਤੌਰ ਦੇ ਉੱਤੇ ਤੁਹਾਨੂੰ ਜਿਹੜਾ ਉਹ 51ਵੀਂ ਸਟੇਟ ਦੇ ਤੌਰ ਦੇ ਉੱਤੇ ਜਿਹੜਾ ਉਹ ਵਹਿੰਦੇ। ਕਾਰਨੀ ਹੁਣਾਂ ਨੂੰ ਉਸ ਸੰਦਰਭ 'ਚ ਵੋਟਾਂ ਪਾਈਆਂ ਸੀ, ਇਹਨਾਂ ਨੇ ਅਫੋਰਡੇਬਿਲਿਟੀ ਦੀਆਂ ਗੱਲਾਂ ਕੀਤੀਆਂ ਸੀ, ਘਰਾਂ ਨੂੰ ਲੈ ਕੇ ਕੀਤੀਆਂ ਸੀ। ਕਿ ਉਸ ਦੇ ਉੱਤੇ ਵੀ ਕਾਰਨੀ ਹੁਣੀ ਕੰਮਕਾਰ ਜਿਹੜਾ ਉਹ ਕਰ ਰਹੇ ਆ, ਕੁਝ ਪਾਲਿਸੀਜ਼ ਦੇ ਵਿੱਚ ਚੇਂਜ ਆ ਰਿਹਾ ਆ। ਰੀਸੈਂਟਲੀ ਮੈਂ ਇੱਕ ਇਹਨਾਂ ਦਾ ਬਿਆਨ ਸੁਣਿਆ ਸੀ ਵੀ ਇਮੀਗ੍ਰੇਸ਼ਨ ਹੁਣ ਅਸੀਂ ਆਪਣੇ ਕੰਟਰੋਲ ਦੇ ਵਿੱਚ ਦੁਬਾਰਾ ਜਿਹੜੀ ਉਹ ਲੈ ਰਹੇ ਆ। LMIA ਦਾ ਬੜਾ ਰੌਲਾ ਸੀਗਾ, ਸਟੂਡੈਂਟ ਵਾਲਿਆਂ ਦਾ ਵੀ ਬੜਾ ਰੌਲਾ ਸੀਗਾ। ਫਿਰ ਇਹਨਾਂ ਨੇ ਇਹ ਵੀ ਕਹਿਤਾ ਵੀ ਇੰਨੇ ਲੱਖ ਜਦੋਂ ਭਾਰਤ ਗਏ ਸੀਗੇ ਵੀ ਉੱਥੋਂ ਬੰਦੇ ਜਿਹੜੇ ਅਸੀਂ ਲੈ ਕੇ ਆਉਣੇ ਆ ਵੀ ਸਟੂਡੈਂਟ ਨੂੰ ਲੈ ਕੇ। ਸੋ ਇਹ ਪਾਲਿਸੀਜ਼ ਨੂੰ ਲੈ ਕੇ ਕਿੱਦਾਂ ਦੀ ਜਿਹੜੀ ਚੱਲ ਰਹੀ ਹੈ, ਇਹਨਾਂ ਦੀਆਂ ਪਾਲਿਸੀਜ਼ ਨੂੰ ਕਿਵੇਂ ਦੇਖ ਰਹੇ ਨੇ ਨਾਲੇ ਲੋਕ? ਤਾਂ ਇੱਥੇ ਨਾ 3-4 ਗੱਲਾਂ ਰਾਜਕਰਨ ਵੀਰ ਤੁਸੀਂ ਪੁਆਇੰਟ ਕੀਤੀਆਂ। ਹਾਂਜੀ ਹਾਂ, ਸੋ ਪਹਿਲੀ ਗੱਲ ਤਾਂ ਹੈਗੀ ਹੈ ਵੀ ਸਿੰਪਲੀ ਇਕਨੋਮੀ, ਜਿਹਨੂੰ ਆਪਾਂ ਇਕਨੋਮੀ ਦੇ ਵਿੱਚ ਆਪਾਂ ਲਾ ਲਈਏ ਵੀ ਇਨਫਲੇਸ਼ਨ ਹੈਗੀ ਹੈ ਨਹੀਂ ਹੈਗੀ, ਨੌਕਰੀਆਂ ਹੈਗੀਆਂ ਨਹੀਂ ਹੈਗੀਆਂ, ਮਹਿੰਗਾਈ ਕਿੰਨੀ ਕੁ ਹੈ, ਠੀਕ ਹੈ ਨਾ, ਲੋਕੀ ਘਰ ਅਫੋਰਡ ਕਰ ਸਕਦੇ ਕਿ ਨਹੀਂ ਕਰ ਸਕਦੇ।
ਸੋ ਉਹਦੇ ਤੇ ਪ੍ਰਧਾਨ ਮੰਤਰੀ ਕਾਰਨੀ ਹੋਣਾ ਨੇ ਪਿਛਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਅਨਾਉਂਸਮੈਂਟਸ ਕੀਤੀਆਂ, ਜਿਹੜੀਆਂ ਆਪਾਂ ਅੱਗੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਵੀ ਕੀਤਾ ਹੈਗਾ, ਵੀ ਜਿਹੜੇ ਕੈਨੇਡਾ ਸਟਰੋਂਗ ਪ੍ਰੋਜੈਕਟ ਹੈਗੇ ਆ ਜਾਂ ਵੀ ਬਿਲਡ ਕੈਨੇਡਾ ਪ੍ਰੋਜੈਕਟ ਹੈਗੇ, ਉਹਦੇ ਵਿੱਚ ਅੱਜ ਇੱਕ ਉਹਨਾਂ ਨੇ ਮੌਂਟਰੀਅਲ ਦੇ ਵਿੱਚ ਮੌਂਟਰੀਅਲ ਪੋਰਟ, ਜਿਹੜਾ ਪਹਿਲਾ ਫਰਸਟ ਨੇਸ਼ਨ ਪੋਰਟ ਉਹਨਾਂ ਨੇ ਅਨਾਉਂਸ, ਉਹਦੀ ਕੰਸਟਰਕਸ਼ਨ ਸ਼ੁਰੂ ਕੀਤੀ ਹੈਗੀ, ਮੌਂਟਰੀਅਲ ਦੇ ਵਿੱਚ ਜਿਹੜੀ ਪੋਰਟ ਦੀ ਸਮਰੱਥਾ ਹੈਗੀ ਉਹਨੂੰ ਵਧਾਉਣਾ ਹੈ ਨਾ। ਤੇ ਹੋਰ ਹਾਊਸਿੰਗ ਪ੍ਰੋਜੈਕਟਸ ਲਈ ਉਹਨਾਂ ਨੇ $34 ਬਿਲੀਅਨ ਅਨਾਉਂਸ ਕੀਤਾ ਸੀਗਾ ਪਿਛਲੇ ਸਾਲ, ਵੀ ਛੇਤੀ ਤੋਂ ਛੇਤੀ ਘਰ ਵੱਧ ਸਕਣ ਜਾਂ ਜ਼ਿਆਦਾ ਜਿਹੜੀ ਇਨਫਰਾਸਟ੍ਰਕਚਰ ਪ੍ਰੋਜੈਕਟ ਹੈਗੇ ਉਹਨਾਂ ਨੂੰ ਐਗਰੈਸਿਵਲੀ ਪਰਸਿਊ ਕੀਤਾ ਜਾ ਸਕੇ, ਚਾਹੇ ਉਹ ਪਾਈਪਲਾਈਨਾਂ ਨੇ, ਚਾਹੇ ਉਹ ਐਨਰਜੀ ਪਲਾਂਟ ਨੇ, ਚਾਹੇ ਉਹ ਘਰਾਂ ਦੀ ਕੰਸਟਰਕਸ਼ਨ ਹੈ, ਚਾਹੇ ਉਹ ਸੜਕਾਂ ਦੀ ਕੰਸਟਰਕਸ਼ਨ ਹੈ, ਚਾਹੇ ਉਹ ਨਾਰਥ ਦੇ ਵਿੱਚ ਜਿਵੇਂ ਜਿਹੜਾ ਸਾਡਾ ਚਰਚਿਲ ਦੇ ਵਿੱਚ ਪੋਰਟ ਹੈ ਉਹਦੀ ਕੰਸਟਰਕਸ਼ਨ ਹੈਗਾ, ਉਹਦੇ ਉੱਤੇ ਉਹ ਬਿਲਕੁਲ ਫੋਕਸ ਕਰ ਰਹੇ ਆ। ਅਸੀਂ ਪਿਛਲੇ ਤੋਂ ਪਿਛਲੇ ਹਫਤੇ ਅਸੀਂ ਪ੍ਰੋਗਰਾਮ ਦੇ ਵਿੱਚ ਕਵਰ ਕਰਤਾ ਵੀ ਡਿਫੈਂਸ ਸਪੈਂਡਿੰਗ ਵਧਾ ਰਹੇ ਆ, ਪਰ ਜਿਹੜੀ ਡਿਫੈਂਸ ਸਪੈਂਡਿੰਗ ਹੈਗੀ ਹੈ ਜਿਹੜਾ ਉਹ 2% ਦਾ ਮਾਰਕ ਹੈਗਾ ਉਹਨੂੰ ਮੈਚ ਕਰਨ ਲਈ 9 ਮਹੀਨਿਆਂ ਦੇ ਵਿੱਚ ਰਾਜ ਕਰਨਵੀਰ ਸਿੰਘ ਜਿਹੜੀ ਡਿਫੈਂਸ ਨਾਟੋ ਦੀ ਐਕਸਪੈਕਟੇਸ਼ਨ ਸੀਗੀ ਉਹ ਮੈਚ ਕਰਤੀ। ਉਹਦੇ ਨਾਲ 65 ਬਿਲੀਅਨ ਡਾਲਰ ਜਿਹੜਾ ਉਹ ਇਨਵੈਸਟ ਹੋ ਰਿਹਾ। ਉਹਦੇ ਨਾਲ ਗੱਲ ਕੀ ਹੈ ਵੀ ਜਿਹੜੀਆਂ ਲੋਕਲ ਕੰਪਨੀਜ਼ ਹੈਗੀਆਂ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਜਿਹੜੇ ਡਿਫੈਂਸ ਪ੍ਰੋਜੈਕਟ ਹੈਗੇ ਉਹਨਾਂ ਤੇ ਬਿਡ ਕਰੋ, ਉਹ ਬਿਲਡ ਕਰੋ, ਚਾਹੇ ਉਹ ਵੈਪਨਸ ਦਾ ਹੈਗਾ, ਚਾਹੇ ਉਹ ਸੌਫਟਵੇਅਰ ਸਿਸਟਮਸ ਹੈਗੇ ਆ, ਚਾਹੇ ਉਹ ਕਮਿਊਨੀਕੇਸ਼ਨ ਸਿਸਟਮਸ ਹੈਗੇ ਆ। ਉਹ ਪੈਸਾ ਇਕਨੋਮੀ ਦੇ ਵਿੱਚ ਲੱਗ ਰਿਹਾ ਜਿਹਦੇ ਨਾਲ ਬਿਲਕੁਲ ਜੌਬਾਂ ਤੇ ਅਸਰ, ਲੋਕਾਂ ਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦਾ ਅਸਰ ਪਊਗਾ। ਇੱਕ ਤਾਂ ਦੇਖੋ ਸੋਵਰੈਨਿਟੀ ਦਾ ਮਸਲਾ ਆ ਜਾਂਦਾ ਉਹਦੇ ਚ ਵੀ ਅਸੀਂ ਆਪਣੀਆਂ ਚੀਜ਼ਾਂ ਅਸੀਂ ਆਪ ਬਿਲਡ ਕਰ ਰਹੇ ਹਾਂ। ਦੂਜੀ ਜਦੋਂ ਉਹ ਕੈਨੇਡੀਅਨ ਕੰਪਨੀਆਂ ਨੂੰ ਉਹ ਪੈਸਾ ਮਿਲ ਰਿਹਾ ਤਾਂ ਉਹ ਇਕਨੋਮੀ ਨੂੰ ਵੀ ਬੂਸਟ ਮਿਲ ਰਿਹਾ। ਸੋ ਇੱਕ ਤਾਂ ਉਧਰ ਚੱਲ ਰਿਹਾ, ਦੂਜਾ ਹੈਗਾ ਘਰਾਂ ਵਾਲਾ ਮਸਲਾ। ਇੱਕ ਤਾਂ ਵੀ ਘਰ ਬਣਾਉਣੇ ਸੌਖੇ ਕੀਤੇ ਜਾਣ, ਲੈਂਡ ਡਿਵੈਲਪਮੈਂਟ ਸੌਖੀ ਕੀਤੀ ਜਾਵੇ। ਦੂਜੀ ਗੱਲ ਹੈਗੀ ਵੀ ਪ੍ਰੈਸ਼ਰ ਘਟਾਇਆ ਜਾਵੇ। ਪ੍ਰੈਸ਼ਰ ਕਾਹਦਾ ਸੀਗਾ? ਇਮੀਗ੍ਰੇਸ਼ਨ ਦਾ, ਹੈਨਾ। ਤੇ ਉਹ ਪ੍ਰੈਸ਼ਰ ਬਿਲਕੁਲ ਇਮੀਗ੍ਰੇਸ਼ਨ, ਮਤਲਬ ਮੈਂ ਇਸ ਹਫਤੇ ਕੈਲਗਰੀ ਸੀਗਾ ਤੇ ਕੈਲਗਰੀ ਆਪਣੇ ਜਾਣਕਾਰ ਬੰਦੇ ਹੈਗੇ ਜਿਹੜੇ ਕੰਸਟਰਕਸ਼ਨ ਦੇ ਵਿੱਚ ਹੈਗੇ, ਜਿਹੜੇ ਵੱਡੀ ਡਿਵੈਲਪਮੈਂਟ ਕਰਦੇ ਆ, 100 150 ਯੂਨਿਟਸ ਦੇ ਉਹ ਪਲਾਜ਼ੇ ਛੱਤ ਦੇ ਆ। ਤੇ ਉਹ ਕਹਿੰਦੇ ਵੀ ਬਿਲਕੁਲ ਹੀ ਡਿਮਾਂਡ ਖਤਮ ਹੈ ਕੈਲਗਰੀ ਦੇ ਵਿੱਚ। ਨਾ ਕੋਈ ਟੈਨੈਂਟ ਹੈ ਤੇ ਨਾ ਕੋਈ ਘਰ ਖਰੀਦਣ ਵਾਲਾ, ਮਤਲਬ ਥੋੜਾ ਬਹੁਤ ਹੈ, ਬਹੁਤ ਮਿਨੀਮਲ ਹੈ। ਓਨਟਾਰੀਓ ਦੇ ਵਿੱਚ ਵੀ ਸੇਮ ਚੀਜ਼ ਹੈ। ਚਲੋ ਓਨਟਾਰੀਓ ਦੇ ਵਿੱਚ ਕੈਲਗਰੀ ਵਾਂਗੂ ਆਬਾਦੀ ਬਿਲਕੁਲ ਇੱਕੋ ਦਮ ਨਹੀਂ ਰੁਕ ਜਾਂਦੀ। ਓਨਟਾਰੀਓ ਦੇ ਵਿੱਚ ਸਟਿਲ ਆਬਾਦੀ ਦਾ ਪ੍ਰੈਸ਼ਰ ਹੈਗਾ, ਪਰ ਤੁਸੀਂ ਦੇਖੋ ਵੀ ਘਰ ਉੱਥੇ ਵੀ ਔਖੇ ਵਿਕ ਰਹੇ ਆ। ਘਰਾਂ ਦੀ ਜਿਹੜੀ ਡਿਮਾਂਡ ਹੀ ਨਹੀਂ, ਮਤਲਬ ਕੋਈ ਵੀ ਡਿਮਾਂਡ ਹੈ ਨਹੀਂ ਗੀ, ਹਨਾ। ਤੇ ਮਾਰਗੇਜ ਵੀ ਨਹੀਂ ਅਪਰੂਵ ਹੋ ਰਹੀ ਕਰਕੇ ਇੰਟਰਸਟ ਰੇਟ ਸਟਿਲ ਜ਼ਿਆਦਾ। ਤਨਖਾਹਾਂ ਤਾਂ ਵਧੀਆ ਨਹੀਂ ਗਈਆਂ, ਮਹਿੰਗਾਈ ਵੱਧ ਗਈ, ਹਨਾ। ਹੁਣ ਤੁਹਾਡੀ ਤਨਖਾਹ $1,00,000 ਹੈ। $1,00,000 ਦੀ ਤਨਖਾਹ ਨਾਲ ਤੁਸੀਂ ਹਾਊਸ ਹੋਲਡ ਇਨਕਮ, $1,00,000 ਵੈਸੇ ਮੈਂ ਜ਼ਿਆਦਾ ਕਹਤਾ, ਉਦਾਂ ਨਾਰਮਲੀ ਕੈਲੀਫੋਰਨੀਆ ਲਈ ਇਹ ਨੰਬਰ ਬੜਾ ਹੋਰ ਤਰੀਕੇ ਦਾ ਲੱਗ ਸਕਦਾ, ਕਿਉਂਕਿ ਕੈਲੀਫੋਰਨੀਆ ਦੇ ਵਿੱਚ $1,00,000 ਵਾਲਾ ਬੰਦਾ ਤਾਂ ਭੁੱਖਾ ਹੀ ਮਰਦਾ ਹੈ, ਮਰ ਜਾਂਦਾ ਜਿੰਨੀ ਮਹਿੰਗਾਈ ਹੈ। ਪਰ ਕੈਨੇਡਾ ਦੇ ਵਿੱਚ ਜਿਹੜਾ $1,00,000 ਜੇ ਤੁਹਾਡੀ ਹਾਊਸ ਹੋਲਡ ਇਨਕਮ ਹੈਗੀ ਤਾਂ ਬੰਦੇ ਕੰਫਰਟੇਬਲੀ ਰਹਿ ਸਕਦੇ ਆ। ਪਰ ਜੇ ਤੁਸੀਂ ਤੁਹਾਡੀ ਜੇ ਤੁਹਾਡੀ $1,00,000 ਦੀ ਹਾਊਸ ਹੋਲਡ ਇਨਕਮ ਹੈਗੀ ਆ ਤਾਂ ਤੁਸੀਂ $5-5.5 ਲੱਖ ਦਾ ਘਰ ਅਫੋਰਡ ਕਰ ਸਕਦੇ ਹੋ। ਠੀਕ ਹੈ ਨਾ। ਹੁਣ ਜਿਸ ਤਰੀਕੇ ਦਾ ਘਰ ਆਪਣੇ ਬੰਦੇ ਆ ਜਾਂ ਮਤਲਬ ਜਿਹਦੇ ਕੋਲੇ ਥੋੜਾ ਹੁੰਦਾ, ਉਹ ਬਰੈਂਪਟਨ ਦੇ ਵਿੱਚ 5.5-6 ਲੱਖ ਦੇ ਵਿੱਚ ਕੌਂਡੋ ਮਿਲਦਾ। ਠੀਕ ਹੈ ਨਾ। ਜੇ ਕੋਈ ਫੈਮਿਲੀ ਅਲਬਰਟਾ ਦੇ ਵਿੱਚ ਘਰ ਲੈਣਾ ਚਾਹੁੰਦੀ ਹੈ ਤਾਂ ਉਹ 7-7.5 ਲੱਖ ਦਾ ਘਰ ਹੈ। ਤੇ ਉਹ ਲੋਕਾਂ ਅਫੋਰਡੇਬਿਲਿਟੀ ਦਾ ਉਹ ਫਰਕ ਪੈ ਜਾਂਦਾ ਨਾ ਉਸ ਗੱਲ 'ਚ। ਨਾਲੇ ਤੁਹਾਡੇ ਵੇਰੀਏਬਲ ਇੰਟਰਸਟ ਰੇਟ ਹੋਣ ਦੇ ਨਾਲ ਉਤਾਰ ਚੜਾਵ ਮਾਸਾ ਵੀ ਝੱਲ ਨਹੀਂ ਹੁੰਦੇ, ਫਿਰ ਔਖੇ ਹੋ ਜਾਂਦੇ ਹੋਰ ਵੀ ਜ਼ਿਆਦਾ। ਜੀ ਬਿਲਕੁਲ। ਤਾਂ ਉਹ ਫਾਇਦਾ ਹੋ ਰਿਹਾ ਇਮੀਗ੍ਰੇਸ਼ਨ ਦਾ ਹੁਣ, ਕਿਉਂਕਿ ਨਵੀਂ ਆਬਾਦੀ ਨਹੀਂ ਆ ਰਹੀ, ਪੁਰਾਣੀ ਆਬਾਦੀ ਦੀ ਇਨਕਮ ਵਧੀ ਨਹੀਂ ਗਈ, ਡਿਮਾਂਡ ਘਟੀ ਹੋਈ ਆ। ਸੋ ਘਰਾਂ ਤੇ ਪ੍ਰੈਸ਼ਰ ਤਾਂ ਘਟਿਆ ਹੋਇਆ, ਪਰ ਜਿਹੜੇ ਬਿਲਡਰ ਆ ਉਹ ਇਹ ਗੱਲ ਦੱਸ ਰਹੇ ਆ ਵੀ ਜੇ 1.5 ਸਾਲ ਇਸ ਤਰੀਕੇ ਨਾਲ ਕੰਮ ਚੱਲਦਾ ਰਿਹਾ ਤਾਂ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਹੋਮ ਬਿਲਡਰ ਕੰਪਨੀਜ਼, ਡਿਵੈਲਪਰ ਹੈਗੇ ਆ, ਉਹਨਾਂ ਨੇ ਕੰਮ ਕਰਨਾ ਛੱਡ ਦੇਣਾ, ਜਿਹਦੇ ਨਾਲ ਇਨਵੈਂਟਰੀ ਸਗੋਂ ਹੋਰ ਘਟ ਜਾਣੀ ਤੇ ਪ੍ਰੈਸ਼ਰ ਵੱਧ ਜਾਣਾ ਵੀ ਜੇ 2 ਸਾਲ ਇਦਾਂ ਲੱਗ ਗਿਆ। ਸੋ ਇਹਨਾਂ ਨੂੰ ਉਹਨਾਂ ਨੂੰ ਬੈਲੈਂਸ ਕਰਨਾ ਪੈਣਾ ਹੈ, ਕਿਉਂਕਿ ਜੇ ਹੁਣ ਘਰੇ ਹੀ ਬਣਨ ਨੂੰ ਹਟ ਗਏ, ਹੁਣ ਜੇ ਇਸ ਵੇਲੇ ਘਰਾਂ ਦੀ ਡਿਮਾਂਡ ਹੈ ਨਹੀਂ, ਜਿਹੜੀ ਓਵਰ ਕਰੈਕਸ਼ਨ ਉਹ ਵੀ ਮਾੜੀ ਹੈ ਨਾ। ਆਹੋ, ਬਾਅਦ ਵਿੱਚ ਅਚਾਨਕ ਵੱਧ ਜਾਣੀ, ਫਿਰ ਲਾਲਾ ਹੋ ਜਾਣੀ, ਫਿਰ ਮਹਿੰਗੇ ਹੋ ਜਾਣੇ। ਹਾਂਜੀ। ਕੀ ਉਦਾਂ ਘਰਾਂ ਦੇ ਪ੍ਰਾਈਸਿਸ 'ਚ ਕਰੈਕਸ਼ਨ ਆਈ ਆ ਕਿ ਨਹੀਂ ਆਈ? ਉੱਥੇ ਥੋੜੀ ਆਈ ਹੈ ਜੀ, ਕਿਉਂਕਿ ਘਰ ਦੀ ਜਿਹੜੀ ਓਨਟਾਰੀਓ ਤੇ ਸਰੀ ਤੋਂ ਛੁੱਟ, ਮਤਲਬ ਓਨਟਾਰੀਓ 'ਚ ਵੀ GTA ਤੇ ਵੈਨਕੂਵਰ, ਜਿਹੜਾ ਗ੍ਰੇਟਰ ਵੈਨਕੂਵਰ ਏਰੀਆ ਹੈਗਾ, ਉਹ ਤੋਂ ਛੁੱਟ ਜਿਹੜੀ ਘਰਾਂ ਦੀ ਮਹਿੰਗਾਈ ਆ ਉਹ ਤਾਂ ਕਰਕੇ ਹੈ ਕਿਉਂਕਿ ਘਰ ਬਣਾਉਣ ਦੀ ਕਾਸਟ ਜ਼ਿਆਦਾ, ਮਹਿੰਗਾ ਹੋ ਗਿਆ ਸਮਾਨ। ਹਾਂਜੀ, ਇਹ ਥੋੜੀ ਵੀ ਬਿਲਡਰ ਬਹੁਤ ਜ਼ਿਆਦਾ ਪੈਸੇ ਬਣਾ ਰਿਹਾ। ਠੀਕ ਹੈ ਨਾ। ਹੁਣ ਹੁਣ ਲੋਕਾਂ ਨੂੰ ਏਦਾਂ ਲੱਗੀ ਜਾਂਦਾ ਵੀ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਤਾਂ ਕਰਕੇ ਘਰ ਮਹਿੰਗੇ ਆ। ਹਾਂਜੀ, ਉਹ GTA ਤੇ
ਆਪਣੇ Reason ਆ। ਗ੍ਰੇਟਰ ਵੈਨਕੂਵਰ 'ਚ ਇਹ ਚੀਜ਼ ਹੋ ਸਕਦੀ ਹੈ, ਪਰ ਬਾਕੀ ਸਾਰੇ ਕੈਨੇਡਾ 'ਚ ਇਹ ਗੱਲ ਹੀ ਨਾ ਹੈ। ਬਾਕੀ ਹੂੰ ਸਾਰੇ ਕੈਨੇਡਾ 'ਚ ਤਾਂ ਕਿਉਂਕਿ ਵੀ ਇਨਫਲੇਸ਼ਨ ਨੰਬਰ ਜ਼ਿਆਦਾ ਹੈ, ਘਰ ਬਣਾਉਣਾ ਹੀ ਇੰਨਾ ਮਹਿੰਗਾ ਹੈਨਾ। ਹੂੰ ਪਰ ਕਿਉਂਕਿ ਹੁਣ ਜਿਹੜੀ ਉਹਨਾਂ ਦੀ ਡਿਮਾਂਡ ਘਟ ਗਈ, ਜਿਹੜੇ ਘਰ ਬਣਾ ਰਹੇ ਆ ਥੋੜੇ ਬੰਦੇ, ਉਹਨਾਂ ਨੇ ਵੀ ਬਣਾਉਣੋਂ ਹਟ ਜਾਣਾ। ਹੂੰ ਫਿਰ ਸਗੋਂ ਉੱਥੇ ਵੀ ਮਹਿੰਗਾਈ ਹੋਣੀ ਹੈ ਜਦੋਂ ਇਨਵੈਂਟਰੀ ਘਟ ਗਈ। ਇਹ ਬੜਾ ਡੈਲੀਗੇਟ ਜਿਹਾ ਬੈਲੈਂਸ ਹੈ। ਮੈਨੂੰ ਲੱਗਦਾ ਵੀ ਇਹ ਸਰਕਾਰ ਨੂੰ ਹੋਪਫੁਲੀ ਜ਼ਿਆਦਾ ਟਾਈਮ ਨਹੀਂ ਲਾਉਣਗੇ ਇਹ ਗੱਲ ਫਿਗਰ ਆਊਟ ਕਰਨ ਨੂੰ, ਪਰ ਇਹ ਇਹਨਾਂ ਨੂੰ ਛੇਤੀ ਹੀ ਗੱਲ ਫਿਗਰ ਆਊਟ ਕਰਨੀ ਪੈਣੀ ਆ ਵੀ ਇਹ ਬਿਲਕੁਲ ਇਮੀਗ੍ਰੇਸ਼ਨ ਇਦਾਂ ਨੱਪ ਕੇ ਕੈਨੇਡਾ ਦਾ ਬਾਲਾ ਚਿਰ ਸਰਨਾ ਨਹੀਂ। ਹਾਂ, ਬੰਦੇ ਵੀ ਚਾਹੀਦੇ ਆ, ਉਹ ਸਾਰਾ ਕੁਝ ਚਾਹੀਦਾ ਆ, ਮਨੀ ਵੀ ਆਉਣੀ ਚਾਹੀਦੀ ਆ, ਪਰ ਉੱਥੇ ਆਮ ਲੋਕ ਤਾਂ ਇਹ ਰੌਲਾ ਪਾਉਂਦੇ ਨਾ ਵੀ ਇਹਨਾਂ ਕਰਕੇ ਸਾਨੂੰ ਜਿਹੜਾ ਉਹ ਮਿਲਦਾ ਨਹੀਂ। ਇਹ ਚਲੋ ਇੱਕ ਰੈਟੋਰਿਕ ਹਰ ਇੱਕ ਪਾਸੇ ਦੁਨੀਆ ਦੇ ਵਿੱਚ ਇਸ ਟਾਈਮ ਹਾਂਜੀ ਹਾਂਜੀ ਹਾਂ ਚੱਲ ਰਿਹਾ, ਚਾਹੇ ਉਹ ਜੌਬਸ ਨੂੰ ਲੈ ਕੇ ਤੇ ਚਾਹੇ ਉਹ ਘਰਾਂ ਨੂੰ ਲੈ ਕੇ। ਮੈਂ ਇੱਕ ਨਾ ਕਲਿੱਪ ਦੇਖ ਰਿਹਾ ਸੀ, ਹੈ ਤਾਂ ਹਾਸੇ ਵਾਲੀ ਫਨੀ ਗੱਲ ਆ। ਕਹਿੰਦਾ ਵੀ ਉਹ ਇਦਾਂ ਹੀ ਇੱਕ ਪੱਤਰਕਾਰ ਉਹਨੂੰ ਪੁੱਛਣ ਲੱਗ ਜਾਂਦਾ ਕਿਸੇ ਬਾਰ ਦੇ ਬਾਹਰ ਗਏ ਬੰਦੇ ਨੂੰ ਨਾ ਵੀ ਹਾਂ ਵੀ ਕੀ ਗੱਲ ਕਿੱਦਾਂ ਇਮੀਗ੍ਰੇਸ਼ਨ ਨੂੰ ਲੈ ਕੇ। ਕਹਿੰਦਾ ਇਹ ਸਾਡੀਆਂ ਜੌਬਾਂ ਖੋਹ ਰਹੇ ਆ। ਕਹਿੰਦਾ ਤੂੰ ਡਿਗਰੀ ਕਿਹੜੀ ਕੀਤੀ ਆ? ਕਹਿੰਦਾ ਉਹ ਤਾਂ ਮੈਂ ਕੀਤੀ ਨਹੀਂ। ਕਹਿੰਦਾ ਡਿਗਰੀਆਂ ਵੀ ਖੋ ਰਹੇ ਆ। ਮੈਂ ਤੁਸੀਂ ਅੰਦਾਜ਼ਾ ਲਾ ਲਓ ਵੀ ਲੋਕਾਂ ਦੇ ਮਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਵੀ ਜਿਹੜੇ ਵਿਚਾਰ ਆ ਉਹ ਪਾ ਦਿੱਤੇ ਗਏ ਹੈਗੇ ਆ। ਹੁਣ ਡਿਗਰੀ ਕਰਨ ਤੋਂ ਤੁਹਾਨੂੰ ਤੇ ਕਿਸੇ ਨੇ ਨਹੀਂ ਨਾ ਰੋਕਿਆ, ਉਹਦਾ ਤੁਸੀਂ ਕਰ ਹੀ ਸਕਦੇ ਆ, ਬਟ ਉਹ ਉਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ। ਸੋ ਕੋਈ ਵੀ ਬੰਦਾ ਬੈਲੈਂਸ ਦੀ ਗੱਲ ਨਹੀਂ ਕਰ ਰਿਹਾ ਰਾਜਕਰਨਵੀਰ ਸਿੰਘ, ਵੀ ਇੱਕ ਬੈਲੈਂਸ ਚਾਹੀਦਾ। ਜਦੋਂ ਸਰਕਾਰ ਨੇ ਕੀਤਾ, ਉਹਨਾਂ ਨੇ 18 ਸਾਲ ਦੇ ਵਿਜ਼ਿਟਰ ਆਉਣ ਦੇ ਤੇ ਉਹ LMI ਵਾਲਾ ਪ੍ਰੋਗਰਾਮ ਖੋਲਤਾ, ਉਹਦੇ ਤੇ ਕੋਈ ਨੱਥੇ ਨਹੀਂ ਪਾਈ, ਉਹ ਬਿਲਕੁਲ ਹੀ ਖੁੱਲਾ ਛੱਡਤਾ ਪ੍ਰੋਗਰਾਮ। ਜਦੋਂ ਕੱਸਣ ਲੱਗੇ ਬਿਲਕੁਲ ਹੀ ਕੱਸ ਦਿੱਤਾ, ਜਿਹੜੀ ਗੱਲ ਦੀ ਸੈਂਸ ਨਹੀਂ ਮੇਕ ਕਰਦੀ। ਹੁਣ ਕਾਲਜ ਬੰਦ ਹੋਣ ਲੱਗ ਪਏ, ਹੁਣ ਜਿਹੜੇ ਕਾਲਜ ਬੰਦ ਹੋ ਰਹੇ ਆ ਉਹਦੇ ਨਾਲ ਜਿਹੜੇ ਲੋਕਲ ਸਟੂਡੈਂਟ ਆ ਉਹਨਾਂ ਦੀਆਂ ਵੀ ਸੀਟਾਂ ਗਈਆਂ। ਸਾਡੇ ਇੱਥੇ ਪਬਲਿਕ ਕਾਲਜ 1969 ਤੋਂ ਚੱਲ ਰਿਹਾ, 1969-70 ਤੋਂ MITT ਅੱਛਾ ਉਹ ਬੰਦ ਹੋ ਗਿਆ ਜੀ। ਕਹਿੰਦੇ ਵੀ ਅਸੀਂ ਇੰਟਰਨੈਸ਼ਨਲ ਸਟੂਡੈਂਟ ਆਉਣੇ ਬੰਦ ਹੋ ਗਏ ਤਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ। ਇੰਟਰਨੈਸ਼ਨਲ ਸਟੂਡੈਂਟ ਤਾਂ ਚੱਲ ਰਿਹਾ ਸੀ, 40% ਸੀਗੇ, ਪਰ ਬਹਾਨਾ ਮਿਲ ਗਿਆ ਸਰਕਾਰ ਬੰਦ ਕਰਨ ਦਾ। ਹੁਣ ਜਿਹੜਾ ਰੈਜ਼ੀਡੈਂਟ ਸਟੂਡੈਂਟ ਹੈ ਉਹ ਵਿਚਾਰਾ ਹੁਣ ਕਿੱਥੇ ਜਾਊਗਾ? ਹੈਨਾ। ਸੇਮ ਗੱਲ ਯੂਨੀਵਰਸਿਟੀਆਂ, ਉਹ ਯੂਨੀਵਰਸਿਟੀਆਂ ਹੁਣ ਚਾਹੀਦਾ ਤਾਂ ਇਹ ਹੈ ਵੀ ਸਰਕਾਰ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹ ਸਰਕਾਰ ਦੀ ਫੰਡਿੰਗ ਲੋਕਲ ਸਟੂਡੈਂਟਸ ਦੀ ਫੀਸ ਸਬਸਿਡਾਈਜ਼ ਕਰਦੀ ਹੈ। ਯੂਨੀਵਰਸਿਟੀ ਸਾਰੀਆਂ ਜਿਹੜੀਆਂ ਅਮਰੀਕਾ ਦਾ ਮੈਨੂੰ ਪਤਾ ਨਹੀਂ, ਪਰ ਕੈਨੇਡਾ ਦੀਆਂ ਮੋਸਟਲੀ ਯੂਨੀਵਰਸਿਟੀ ਫੰਡਿੰਗ ਮਿਲਦੀ ਹੈ, ਫੈਡਰਲ ਸਰਕਾਰ ਦੀ ਵੀ ਤੇ ਫੈਡਰਲ ਤੇ ਸੂਬੇ ਦੀ ਸਰਕਾਰ ਦੀ, ਉਹ ਫੰਡਿੰਗ ਦਿੰਦੇ ਆ ਜਿਹਦੇ ਨਾਲ ਫੀਸ ਸਬਸਿਡਾਈਜ਼ ਹੁੰਦੀ ਹੈ। ਹੁਣ ਸਰਕਾਰਾਂ ਨੇ ਕੀ ਕੀਤਾ, ਆਪਣੀ ਫੰਡਿੰਗ ਘਟਾਤੀ, ਇੰਟਰਨੈਸ਼ਨਲ ਸਟੂਡੈਂਟ ਤੇ ਰਿਲਾਇੰਸ ਵਧਾਤੀ। ਉਹ ਬੰਦ ਕਰ, ਹੁਣ ਉਹ ਬੰਦ। ਰਾਜਕਰਨ, ਤੁਸੀਂ ਤੇ ਮੈਂ ਆਪਾਂ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਪੜ੍ਹੇ ਆ। ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਸਾਡੀ ਇੱਕ ਸਮੈਸਟਰ ਦੀ ਫੀਸ ਹੁੰਦੀ ਸੀਗੀ $6,000 ਤੋਂ $7,000 3 ਕੋਰਸਾਂ ਨਾਲ। ਜਿਹੜਾ ਇੱਕ ਰੈਜ਼ੀਡੈਂਟ ਸਟੂਡੈਂਟ ਹੁੰਦਾ ਸੀਗਾ ਉਹਦੀ ਹੁੰਦੀ ਸੀਗੀ $900 ਤੋਂ $1,500। 1500 ਫਰਕ ਕਿੰਨਾ? 6 ਗੁਣਾ ਆਪਾਂ ਫੀਸ ਦੇ ਰਹੇ ਸੀਗੇ। ਸੋ ਹੁਣ ਜਿਹੜਾ ਉਹਦਾ ਖਰਚਾ ਹੈ ਉਹ $6,000 ਤੋਂ $7,000 ਹੀ ਹੈ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਦਾ, ਜੋ ਆਪਾਂ ਦੇ ਰਹੇ ਸੀਗੇ। ਜਿਹੜੀ ਬਾਕੀ ਰੈਜ਼ੀਡੈਂਟ ਸਟੂਡੈਂਟ ਆ ਉਹ ਸਬਸਿਡਾਈਜ਼ਡ ਹੈ ਸਰਕਾਰ ਵੱਲੋਂ, ਗ੍ਰਾਂਟਸ ਤੋਂ ਆਉਂਦੀ ਸੀ ਉਹਨਾਂ ਨੂੰ, ਗ੍ਰਾਂਟ ਤੋਂ ਆਉਂਦੀ ਸੀ। ਹੁਣ ਜੇ ਕਿਉਂਕਿ ਯੂਨੀਵਰਸਿਟੀਆਂ ਉਹ ਚੀਜ਼ ਅਫੋਰਡ ਕਰ ਸਕ ਰਹੀਆਂ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਹੈ ਨਾ, ਯੂਨੀਵਰਸਿਟੀਆਂ ਦੀ ਡਿਪੈਂਡੈਂਸ ਉਧਰ ਹੋ ਗਈ, ਸਰਕਾਰ ਨੇ ਆਪਣੀ ਫੰਡਿੰਗ ਬੰਦ ਕਰ ਦਿੱਤੀ। ਹਾਂਜੀ, ਮੁੜ ਕੇ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ ਜਿਹੜੀ ਇਨਕਮ ਬੰਦ ਕਰ ਦਿੱਤੀ, ਬੰਦ ਹੋ ਗਈ। ਅੱਛਾ, ਕੱਲਾ ਇਹ ਨਹੀਂ ਆ, ਹੁਣ ਤੁਸੀਂ ਦੇਖੋ ਵੀ ਇਹ ਸੁਸਾਇਟੀ ਦਾ ਇੱਕ ਹੋਰ ਪ੍ਰੋਬਲਮ ਵੀ ਆ ਨਾ, ਵੀ ਉਹਨਾਂ ਨੇ ਜਾਣਾ ਕਿੱਥੇ? ਪਿੱਛੇ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਇਮੀਗ੍ਰੈਂਟ ਆਉਂਦਾ ਉਹਦੀ ਕੀ ਵਿਚਾਰ ਦੇ ਨਾਲ ਉੱਥੇ ਨਾਲ ਜਿਹੜਾ ਹੁੰਦਾ ਆ, ਕੰਮਕਾਜ ਨੂੰ ਕਿੰਨਾ ਉੱਥੇ ਰੌਲਾ ਜਿਹੜਾ ਉਹ ਪੈਣਾ, ਇਕੋਨਮੀ ਦਾ ਕੰਮ ਜਿਹੜਾ ਠੱਪ ਹੋਇਆ, ਘਰਾਂ ਨੂੰ ਲੈ ਕੇ ਤਾਂ ਲੋਕਾਂ ਦੀ ਘਰਾਂ ਦੀ ਹੋਮ ਦੀ ਜਿਹੜੀ ਇਕਵਿਟੀ ਉਹੀ ਉੱਡ ਚੁੱਕੀ ਆ, ਉਹ ਜ਼ੀਰੋ ਹੋ ਚੁੱਕੀ ਹੈ, ਨੈਗੇਟਿਵ 'ਚ ਜਾ ਰਹੇ ਨੇ ਲੋਕ। ਉਹ ਸਿਚੁਏਸ਼ਨ ਆ ਕੰਮਕਾਰ ਤੋਂ ਬਾਅਦ ਦੇ ਵਿੱਚ ਰੀਸੈਂਟਲੀ ਆਪਾਂ ਦੇਖ ਰਹੇ ਸੀਗੇ ਵੀ ਕ੍ਰਾਈਮ ਵਾਲੇ ਪਾਸੇ ਨੂੰ ਲੋਕ ਇਸੇ ਲਈ ਤੁਰ ਰਹੇ ਆ ਵੀ ਹੁਣ ਮਨੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਣਾਉਣੀ ਆ। ਐਕਸਟੋਰਸ਼ਨ ਦੀਆਂ ਕਾਲਾਂ ਤੇ ਉਹਦੇ ਵਿੱਚ ਕਿੰਨੇ ਆਪਾਂ ਦੇਖੇ ਵੀ ਸਟੂਡੈਂਟ ਫਸਦੇ ਆ, ਉਹ ਮਨੀ ਬਣਾਉਣ ਦੇ ਚੱਕਰ ਦੇ ਵਿੱਚ ਫਿਰ ਗਲਤ ਕੰਮਾਂ ਦੇ ਵਿੱਚ ਪੈ ਰਹੇ ਆ। ਤਾਣਾ ਬਾਣਾ ਬਹੁਤ ਉਲਝਿਆ ਪਿਆ ਆ ਤੇ ਇਹਦਾ ਬੈਲੈਂਸ ਬਣਾਉਣਾ ਪੈਣਾ ਆ। ਚਲੋ ਹੋਪਫੁਲੀ ਵੀ ਸਿਚੁਏਸ਼ਨ ਜਿਹੜੀ ਉਹ ਬੈਟਰ ਜਿਹੜੀ ਉਹ ਬਣ ਸਕੇ। ਇਸੇ ਦੇ ਵਿੱਚ ਨਾ ਹੁਣ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਆਪਣੇ ਪ੍ਰੋਗਰਾਮ 'ਚ ਅਪਡੇਟ ਕੈਨੇਡਾ 'ਚ, ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਆਉਂਦੇ ਹਾਂ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਆ ਉਹ ਆਪਾਂ ਕਰਦੇ ਹਾਂ ਕੀ ਸਿਚੁਏਸ਼ਨਸ ਹੋਰ ਕੈਨੇਡਾ ਦੇ ਵਿੱਚ ਚੱਲ ਰਹੀਆਂ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਨੇਡਾ। ਮੈਂ ਰਾਜਕਰਨਵੀਰ ਸਿੰਘ, ਜੁੜੇ ਹੋਏ ਨੇ ਗੁਰਜਸਪਾਲ ਸਿੰਘ। ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੁਰਜਸਪਾਲ ਸਿੰਘ, ਗੱਲਬਾਤ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਹੁਣ ਗੱਲ ਆਪਾਂ ਕਰਦੇ ਹਾਂ ਜੋ ਜੀਓਪੋਲੀਟੀਕਲੀ ਚੱਲ ਰਿਹਾ ਆ। ਆਪਾਂ ਨੂੰ ਪਤਾ ਵੀ ਜਿਹੜਾ ਈਰਾਨ ਦੇ ਉੱਤੇ ਹਮਲੇ ਸ਼ੁਰੂ ਹੋਏ ਆ ਫਰਵਰੀ ਦੇ ਅਖੀਰ ਦੇ ਵਿੱਚੋਂ, ਉਦੋਂ ਤੋਂ ਸ਼ੁਰੂ ਹੋਏ ਆ ਅਮਰੀਕਾ ਤੇ ਇਜ਼ਰਾਈਲ ਦੇ ਵੱਲੋਂ।
ਪਰ ਹੁਣ ਨਾਲ ਦੇ ਨਾਲ ਸੀਜ਼ਫਾਇਰ ਵੀ ਜਿਹੜੀ ਉਹ ਐਲਾਨੀ ਗਈ ਆ। ਲੈਬਨਾਨ ਵਾਲੇ ਅਜੇ ਉਸ ਦੇ ਵਿੱਚ ਇਨਕਲੂਡਡ ਨਹੀਂ ਆ, ਉਹਦਾ ਰੌਲਾ ਵੱਖਰਾ ਜਿਹੜਾ ਉਹ ਪੈ ਰਿਹਾ, ਉਹਦੇ ਉੱਤੇ ਗੱਲ ਕਰਦੇ ਆ। ਪਰ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ એનર્ਜੀ ਨੂੰ ਲੈ ਕੇ ਆ, ਜਿਹੜੀ એનર્ਜੀ ਦੀਆਂ ਕੀਮਤਾਂ, ਤੇਲ ਦੀਆਂ ਜਿਹੜੀਆਂ ਕੀਮਤਾਂ ਆ, ਉਹਨਾਂ ਨੇ ਚੰਗੀਆਂ ਛਾਲਾਂ ਜਿਹੜੀਆਂ ਉਹ ਮਾਰਤੀਆਂ। ਕੈਨੇਡਾ ਦੇ ਵਿੱਚ ਮੈਨੂੰ ਲੱਗਦਾ ਐਲਬਰਟਾ ਇੱਕ ਅਜਿਹਾ ਤੁਹਾਡੇ ਸੂਬਾ ਆ, ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ ਤੇ ਉਹ ਵੀ ਫਿਰ ਮੁੱਛਾਂ ਨੂੰ ਐ ਹੱਥ ਮਾਰਦੇ ਵੀ ਹੁਣ ਕਰੋ ਗੱਲ, ਹੈ ਵੀ ਹੁਣ ਕਹਿੰਦੇ ਐਲਬਰਟਾ ਵਾਲੇ ਖੁਸ਼ ਨੇ, ਪਰ ਕੈਨੇਡਾ ਵਾਲੇ ਬਾਕੀ ਜਿਹੜੇ ਉਹ ਪਿਸ ਰਹੇ ਨੇ। ਹਾਂਜੀ, ਸੋ ਜਿਹੜੀਆਂ ਤੇਲ ਦੀਆਂ ਕੀਮਤਾਂ, ਰਾਜਕਰਨਵੀਰ ਸਿੰਘ, ਪਿਛਲੇ 4-5 ਹਫ਼ਤਿਆਂ ਦੇ ਵਿੱਚ ਮੈਨੂੰ ਲੱਗਦਾ ਕੈਲੀਫੋਰਨੀਆ ਦੇ ਵਿੱਚ ਵੀ ਜਦੋਂ ਤੇਲ ਦੀਆਂ ਕੀਮਤਾਂ ਵੱਧਦੀਆਂ, ਸੇਕ ਕਾਫੀ ਜ਼ਿਆਦਾ ਲੱਗਦਾ, ਕਿਉਂਕਿ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗਾ ਤੇਲ ਕੈਲੀਫੋਰਨੀਆ ਤੇ ਨਿਊਯਾਰਕ ਸਟੇਟ ਦੇ ਵਿੱਚ ਹੀ ਹੈ। ਸੋ ਲਗਭਗ 25 ਤੋਂ 30% ਜਿਹੜੀਆਂ ਸਾਡੀਆਂ ਤੇਲ ਦੀਆਂ ਕੀਮਤਾਂ ਉਹ ਵੱਧ ਚੁੱਕੀਆਂ। ਪਰ ਲੀਟਰ $1 ਤੇ 26 ਸੈਂਟ ਤੋਂ ਜਿਹੜਾ ਅੱਜ ਸਾਡੇ ਤੇਲ ਦਾ ਹੈਗਾ $1.74 ਹੈ, ਜਿਹੜਾ ਪੈਟਰੋਲ ਦਾ। ਡੀਜ਼ਲ ਇਹ ਪਰ ਲੀਟਰ ਹੈ ਜੀ, ਇਹ ਪਰ ਗੈਲਨ ਨਹੀਂ ਹੈ। ਪੌਣੇ 4 ਲੀਟਰ ਹੁੰਦੇ ਆ ਇੱਕ ਗੈਲਨ ਦੇ ਵਿੱਚ ਹਨਾ। ਤੇ ਡੀਜ਼ਲ ਲਾ ਲਓ ਵੀ ਤੁਸੀਂ 2.25 ਤੋਂ ਵੀ ਉੱਤੇ ਚਲੇ ਗਿਆ ਪਰ ਲੀਟਰ। ਕਿੰਨਾ ਹੁੰਦਾ ਸੀ ਇਹ? ਲਾ ਲਓ ਜੀ ਤੁਸੀਂ 1.5 ਤੋਂ, ਹਾਂਜੀ, 1.45 1.48 ਤੋਂ 2.25 ਤੋਂ ਉੱਤੇ ਚਲਿਆ ਗਿਆ। ਤੇ ਉਹਦੇ ਕਰਕੇ ਟਰੱਕਿੰਗ ਕੰਪਨੀਆਂ ਨੂੰ ਵੀ ਜਿਹੜਾ ਮਹਿੰਗਾ ਪੈ ਰਿਹਾ ਹੈ। ਹੁਣ ਉਹ ਸਿਰਫ ਇਹ ਨਹੀਂ ਹੈਗਾ ਜਿਹੜਾ ਤੇਲ ਦਾ ਅਸਰ, ਇੱਕ ਤਾਂ ਜੋ ਅਸੀਂ ਆਪਣੀ ਗੈਸ ਦੀ ਟੈਂਕੀ, ਗੱਡੀ ਦੀ ਗੈਸ ਦੀ ਟੈਂਕੀ 'ਚ ਗੈਸ ਪਵਾ ਰਹੇ ਹਾਂ, ਉਹਦਾ ਅਸਰ ਹੁੰਦਾ। ਪਰ ਜਿਹੜਾ ਦੂਜਾ ਅਸਰ ਹੈ, ਜਿਹੜੇ ਮੋਸਟਲੀ ਨਾਰਮਲੀ ਲੋਕੀ ਕੰਸੀਡਰ ਨਹੀਂ ਕਰਦੇ, ਵੀ ਜਦੋਂ ਡੀਜ਼ਲ ਦਾ ਰੇਟ ਵੱਧਦਾ, ਜਿਹੜੇ ਟਰੱਕਾਂ ਦੀ ਲਿਆਉਣ ਆਉਣ ਜਾਣ ਦਾ ਖਰਚਾ ਵੱਧਦਾ, ਉਹਦੇ ਨਾਲ ਬਾਕੀ ਸਾਰਾ ਕੁਝ ਵੀ ਮਹਿੰਗਾ ਹੋ ਜਾਂਦਾ। ਹੁਣ ਜਿਹੜੀ ਸਾਡੀ ਗਰੋਸਰੀ ਹੈ, ਜਿਹੜਾ ਸਾਡਾ ਪ੍ਰੋਡਿਊਸ ਆ, ਉਹ ਸਾਰਾ ਕੈਲੀਫੋਰਨੀਆ ਤੋਂ ਆਉਂਦਾ। ਜੇ ਕੈਲੀਫੋਰਨੀਆ ਤੋਂ ਆਉਣ ਦਾ ਵੀ ਪਹਿਲਾਂ ਮੰਨ ਲਓ ਵੀ $6,000 ਜਾਂ $8,000 ਦੇ ਵਿੱਚ ਟਰੱਕ ਆ ਰਿਹਾ, ਹੁਣ ਉਹ $12,000 ਦੇ ਵਿੱਚ ਆ ਰਿਹਾ। ਤੇ ਉਹਦੇ ਨਾਲੋਂ ਸਾਰੀ ਗੱਲ ਮਹਿੰਗਾਈ ਤਾਂ ਹੁੰਦੀ ਹੈ ਨਾ। ਬਿਲਕੁਲ। ਸੋ ਕੈਨੇਡਾ ਵਾਈਡ ਜਿਹੜੀ ਇਹ ਮਹਿੰਗਾਈ ਹੈ, ਇਹ ਇੱਕ ਤਾਂ ਪਹਿਲਾਂ ਹੀ ਨਹੀਂ ਸਾਹ ਲੈਣ ਦੇ ਰਹੀ, ਉਤੋਂ ਤੇਲ ਦੀਆਂ ਕੀਮਤਾਂ ਨੇ ਹੋਰ ਲੱਕ ਤੋੜ ਦੇਣਾ ਜੀ। ਸੋ ਜਿਹਦੇ ਕਰਕੇ ਬੜੀ ਚਿੰਤਾਜਨਕ ਬਣੀ ਹੋਈ ਹੈ ਸਿਚੁਏਸ਼ਨ। ਉਹਦੇ ਚ ਕੈਨੇਡਾ ਪ੍ਰੈਜ਼ੀਡੈਂਟ ਟਰੰਪ ਨੂੰ ਜਾਂ ਈਰਾਨ ਨੂੰ ਜਾਂ ਇਜ਼ਰਾਈਲ ਨੂੰ, ਇਹ ਚਲੋ ਜਿੰਨਾ ਕਿ ਇਹਨਾਂ ਦੇ ਬਸ ਚ ਹੈਗਾ, ਇਹ ਮਿੰਨਤਾਂ ਤਰਲੇ ਜੇ ਕਰੀ ਜਾਂਦੇ ਆ ਵੀ ਯਾਰ ਬਿਆਨ ਦੇ ਦਿੰਦੇ ਆ ਵੀ ਭਾਈ ਛੱਡੋ ਪਰਾਂ, ਨਾ ਲੜਿਆ ਨਾ ਕਰੋ। ਹਾਂ ਜੀ, ਹਨਾ, ਵੀ ਲੜਾਈ ਬੰਦ ਕਰੋ ਜੀ। ਪਰ ਈਵਨ ਦੋ ਹੁਣ ਸੀਜ਼ਫਾਇਰ ਹੋਇਆ ਵੀ ਹੈ, ਸੀਜ਼ਫਾਇਰ ਦੇ ਵਿੱਚ ਤੁਸੀਂ ਦੇਖੋ ਵੀ ਇਜ਼ਰਾਈਲ ਨੇ ਕੱਲ ਫੇਰ ਸੀਜ਼ਫਾਇਰ ਤੋਂ ਬਾਵਜੂਦ ਨਾਲ ਹੀ ਲਬਨਾਨ ਤੇ ਹਮਲੇ ਕਰ ਦਿੱਤੇ। ਤੇ ਉਸ ਤੋਂ ਬਾਅਦ ਹੁਣ ਦੋਨੇ ਧਿਰਾਂ ਅੱਡ-ਅੱਡ ਗੱਲ ਕਰ ਰਹੀਆਂ। ਈਰਾਨ ਕਹਿੰਦੀ ਹੈ ਵੀ ਜਿਹੜੀ ਸਾਡੀ ਤਾਂ ਸੀਜ਼ਫਾਇਰ ਡੀਲ ਦੇ ਵਿੱਚ ਲਬਨਾਨ ਇੰਕਲੂਡਡ ਹੈ, ਤੇ ਅਮਰੀਕਾ ਕਹਿ ਰਿਹਾ ਵੀ ਲਬਨਾਨ ਨਹੀਂ ਇੰਕਲੂਡਡ। ਉਹਦੇ ਵਿੱਚ ਆਪਣੇ ਰਾਸ਼ਟਰਪਤੀ ਮੈਕਰੋਨ ਜਿਹੜੇ ਫਰਾਂਸ ਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਸੀਜ਼ਫਾਇਰ ਦੇ ਵਿੱਚ ਲਬਨਾਨ ਨੂੰ ਇੰਕਲੂਡ ਕੀਤਾ ਜਾਵੇ। ਤੇ ਕੈਨੇਡਾ ਨੇ ਵੀ ਇਹੀ ਗੱਲ ਕਹੀ ਹੈ, ਤੇ ਮੇਰੇ ਖਿਆਲ ਨਾਲ ਸੈਂਸ ਵੀ ਇਹੀ ਮੇਕ ਕਰਦੀ ਹੈ। ਆਸਟ੍ਰੇਲੀਆ ਵਾਲਾ ਵੀ ਅੱਜ ਕਹਿੰਦਾ ਸੀ, ਕਹਿੰਦਾ ਵੀ ਹੁਣ ਬਸ ਕਰਨਾ ਚਾਹੀਦਾ, ਵਰਲਡ ਨੀਡ ਪੀਸ ਨਾਓ। ਹਾਂਜੀ, ਹਾਂ। ਸੋ ਉਹ ਗੱਲ ਵੀ ਬਣਦੀ ਹੈ, ਕਿਉਂਕਿ ਜਦੋਂ ਤੱਕ ਕਿਤੇ ਵੀ ਜੰਗ ਚੱਲ ਰਹੀ ਹੈ, ਕਿਤੇ ਵੀ ਮਾੜੀ ਮੋਟੀ ਜਿਹੜੀ ਚੰਗਿਆਰੀ ਹੈ, ਚੰਗਿਆਰੀ ਤਾਂ ਕਦੇ ਵੀ ਵਿਸਫੋਟ, ਮਤਲਬ ਵੱਡੇ ਬੰਬਾਂ ਨੂੰ ਤਾਂ ਹਿਲਾਈ ਸਕਦੀ ਹੈ। ਜਿਹੜੀ ਜੇ ਲਬਨਾਨ ਦੇ ਵਿੱਚ ਇਜ਼ਰਾਈਲ ਆਪਣਾ ਐਗਰੈਸ਼ਨ ਜਾਰੀ ਰੱਖਦਾ, ਤਾਂ ਉਹਦੇ ਨਾਲ ਤਾਂ ਉਹ ਤਾਂ ਕਦੇ ਵੀ ਵੱਧ ਸਕਦਾ। ਤੇ ਉਹਨਾਂ ਦਾ ਇੱਕ ਉਹ ਦੂਜੀ ਚੀਜ਼ ਝੱਟ ਟੁੱਟ ਸਕਦੀ ਆ, ਮਤਲਬ ਜੀ ਬਿਲਕੁਲ। ਸੋ ਉਹਦੇ ਵਿੱਚ ਮੇਰੇ ਖਿਆਲ ਨਾਲ ਇਹ ਟਰੰਪ ਨੂੰ ਸ਼ਾਇਦ ਇਸ ਗੱਲ ਦੀ ਸਮਝ ਹੋਵੇ ਵੀ ਜਿਹੜੀ ਹੋਈ ਹੈ ਨਾ, ਜਿਹੜੀ ਲੌਬੀ ਇੰਨੀ ਸਟਰੋਂਗ ਹੈ ਅਮਰੀਕਾ ਦੇ ਵਿੱਚ, ਉਹ ਕਈ ਵਾਰੀ ਗੱਲ ਸਿਰੇ ਨਹੀਂ ਚੜਨ ਦਿੰਦੇ। ਪਰ ਟਰੰਪ ਇਹ ਮਤਲਬ ਜਿਹੜੀ ਸਾਰੀ ਦੁਨੀਆ ਉਹ ਜ਼ੋਰ ਲਾ ਰਹੀ ਹੈ ਵੀ ਜੇ ਇਹ ਸੀਜ਼ਫਾਇਰ ਹੋਲਡ ਹੋਵੇ। ਇਹਦੇ ਬਾਵਜੂਦ ਜਿਹੜੀ ਮਹਿੰਗਾਈ ਨੂੰ ਸੂਤ ਆਉਂਦੇ ਰਾਜਕਰਨਵੀਰ ਸਿੰਘ 4-5 ਮਹੀਨੇ 6 ਮਹੀਨੇ ਜਾਂ ਮੇਬੀ ਸਾਲ ਵੀ, ਕਈ ਸਾਲ ਲੱਗ ਜਾਣਾ, ਕਿਉਂਕਿ ਉਹ ਜਿਹੜਾ ਉਹ ਪ੍ਰੈਸ਼ਰ ਹੈ ਉਹ ਇੰਨੀ ਛੇਤੀ ਨਹੀਂ ਮਹਿਸੂਸ ਹੋਣਾ। ਪਰ ਜਿਹੜੀ ਦੂਜੀ ਗੱਲ ਹੈਗੀ ਹੈ ਇਹਦੇ ਵਿੱਚ, ਜਿਹੜਾ ਸਾਡਾ ਇੱਥੇ ਅਲਬਰਟਾ ਸੂਬਾ ਜਿੱਥੇ ਤੇਲ ਨਿਕਲਦਾ, ਉਹਨਾਂ ਦੀਆਂ ਜਿਹੜੀਆਂ ਤੇਲ ਕੰਪਨੀਆਂ ਜਾਂ ਜਿਹੜੀਆਂ ਤੇਲ ਕੰਪਨੀਆਂ ਤੇ ਡਿਪੈਂਡੈਂਟ ਜਿਹੜੀ ਬਾਕੀ ਇਕਨੋਮੀ ਆ, ਉਹਦੇ ਲਈ ਇਹ ਟੈਂਪਰੇਰੀਲੀ ਚੰਗਾ ਸੰਕੇਤ ਹੈ। ਕਿਉਂਕਿ ਜਦੋਂ ਕੱਚੇ ਤੇਲ ਦੀ ਕੀਮਤ $10 ਪਰ ਬੈਰਲ ਵੱਧਦੀ ਹੈ, ਤੇ ਉਹਦਾ ਕੈਨੇਡਾ ਨੂੰ $25 ਤੋਂ $30 ਬਿਲੀਅਨ, ਜਿਹੜੇ ਅਲਬਰਟਾ ਸਿਰਫ $10 ਪਿੱਛੇ $25 ਤੋਂ $30 ਬਿਲੀਅਨ ਦਾ ਫਾਇਦਾ ਹੁੰਦਾ ਜੀ। ਅੱਛਾ। ਹੁਣ ਹਾਂਜੀ, ਹੁਣ ਇਹ ਨੰਬਰ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵੀ ਇਹ ਵੀ ਜੇ $10 ਵਧੀ 1 ਸਾਲ ਰਹੇ ਤਾਂ $25 ਤੋਂ $30 ਬਿਲੀਅਨ ਹੁੰਦਾ, ਜਾਂ ਉਹ ਵੀ ਕੁਛ ਮਹੀਨੇ ਰਹੇ, ਉਹ ਨੰਬਰ ਨਹੀਂ ਸੀਗਾ। ਪਰ ਅੱਡ-ਅੱਡ ਮੈਂ ਰਿਪੋਰਟਾਂ ਪੜ੍ਹੀਆਂ ਜਿਹਦੇ ਵਿੱਚ ਉਹਨਾਂ ਨੇ $25 ਤੋਂ $30 ਬਿਲੀਅਨ ਦੀ ਗੱਲ ਕੀਤੀ ਹੈ। ਆਪਾਂ ਸਾਲ ਵੀ ਲਾ ਲਈਏ, 25 ਬਿਲੀਅਨ ਜਾਂ $30 ਬਿਲੀਅਨ ਵੱਡਾ ਨੰਬਰ ਹੁੰਦਾ। ਜੇ $10 ਕਰੂਡ ਆਇਲ ਦੀ ਕੀਮਤ ਵੱਧਦੀ ਹੈ, ਤੇ ਉਹਦਾ $30 ਬਿਲੀਅਨ ਸਾਲ ਦਾ ਕਿਸੇ ਕੰਪਨੀ ਨੂੰ ਫਾਇਦਾ ਹੋ ਰਿਹਾ। ਹੁਣ ਤੱਕ $50 ਵੱਧ ਚੁੱਕੀ ਹੈ।
ਜਿਹੜੀ ਕਰੂਡ ਆਇਲ ਦੀ ਜਿਹੜੀ ਕੀਮਤ ਹੈਗੀ ਕੀਮਤ, ਤਾਂ ਹਾਂ। ਤੁਸੀਂ ਲਾ ਲਓ, ਹਾਂਜੀ ਹਾਂ। ਸੋ ਤੁਸੀਂ ਲਾ ਲਓ ਵੀ 150, ਤੇ ਉਹ ਜਿਹੜਾ ਅਲਬਰਟਾ ਸੂਬਾ ਜਿਹੜਾ ਸਾਰਾ ਉਰੇ ਸਾਡੇ ਤੇਲ ਪੈਦਾ ਕਰਦਾ, ਉਹਦੀਆਂ ਫਿਰ ਮਤਲਬ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋ ਸਕਦਾ। ਪਰ ਐਟ ਦਾ ਸੇਮ ਟਾਈਮ ਇਹਦਾ ਇੱਕ ਲੌਂਗ ਟਰਮ ਨੁਕਸਾਨ ਵੀ ਹੋ ਸਕਦਾ, ਜਿਹਦਾ এনवायरमेंट ਲਈ ਆਪਾਂ ਸੋਚ ਲਈਏ ਫਾਇਦਾ ਵੀ ਜਿਹੜੀਆਂ ਐਡਵਾਂਸਡ ਇਕਨੋਮੀਜ਼ ਹੈਗੀਆਂ, ਜਿਹੜੇ ਆਪਾਂ ਡਿਵੈਲਪਡ ਮੁਲਕ ਹੈਗੇ ਆ, ਉਹਨਾਂ ਨੂੰ ਇੱਕ ਹੋਰ ਇਸ ਗੱਲ ਦਾ ਵੀ ਝਟਕਾ ਲੱਗਿਆ ਵੀ ਤੇਲ ਤੇ ਜਿਹੜੀ ਡਿਪੈਂਡੈਂਸ ਆ ਉਹ ਬਹੁਤ ਫਰੈਜਾਈਲ ਆ, ਵੀ ਸਾਨੂੰ ਆਲਟਰਨੇਟਿਵ ਸੋਰਸਸ ਆਫ એનર્ਜੀ ਬਾਰੇ ਸੋਚਣਾ ਚਾਹੀਦਾ। ਕਿਉਂਕਿ ਤੁਸੀਂ ਦੇਖੋ ਵੀ ਜੰਗ ਕਿੱਥੇ ਲੱਗੀ ਹੈ, ਅਸਰ ਉਹਦਾ ਕਿੱਥੇ ਹੋ ਰਿਹਾ। 20% ਸਪਲਾਈ ਦੇ ਫਰਕ ਪੈਣ ਦੇ ਨਾਲ ਇਹ ਕੁਝ ਹੋ ਗਿਆ, ਹਨਾ। ਪਰ ਇਨ ਪੈਰਲਲ ਜੇ ਚਾਹੇ ਉਹ ਨਿਊਕਲੀਅਰ ਰਿਐਕਟਰ ਹੀ ਹੈਗਾ, ਚਾਹੇ ਉਹ ਸੋਲਰ ਪਾਵਰ ਪਲਾਂਟ ਹੀ ਹੈ, ਚਾਹੇ ਉਹ ਵਿੰਡ ਮਿਲਸ ਹੀ ਹੈ, ਜੇ ਸਾਡੇ ਕੋਲੇ ਨੈਚੁਰਲ ਰਿਸੋਰਸਿਸ ਤੋਂ ਅਸੀਂ ਆਪਣੀ એનર્ਜੀ ਲੋੜਾਂ ਸਾਡੀਆਂ ਪੂਰੀਆਂ ਕਰ ਰਹੇ ਹਾਂ, ਉਹਦੇ ਨਾਲ ਇਹ ਚੀਜ਼ ਦੀ ਜਿਹੜੀ ਇਫੈਕਟ ਹੈ ਉਹ ਘੱਟ ਹੋ ਸਕਦਾ, ਜਿਹੜਾ ਇੱਕ ਪਰਸਨਲ ਬੰਦੇ ਤੇ ਪੈ ਰਿਹਾ। ਠੀਕ ਹੈ ਨਾ, ਜਿਹੜੀ ਇੱਕ ਮੁਲਕ ਦੀ ਇੱਕ ਸੋਵਰੈਨਿਟੀ ਹੈ, ਉਹਨੂੰ ਡਿਪੈਂਡ ਨਹੀਂ ਹੋਣਾ ਪੈਂਦਾ ਕਿਸੇ ਦੂਜੇ ਤੇ। ਪਰ ਤੁਹਾਡੇ ਤਾਂ ਰਿਫਾਈਨਰੀ ਕੋਈ ਨਹੀਂ ਹੈ ਨਾ? ਸਾਡੇ ਰਿਫਾਈਨਰੀ ਹੈ ਨਹੀਂ ਜੀ। ਤੇਲ ਤੁਹਾਡੇ ਸਭ ਤੋਂ ਜ਼ਿਆਦਾ ਰਿਫਾਈਨਰੀ ਕੋਈ ਵੀ ਨਹੀਂ, ਫਿਰ ਡਿਪੈਂਡੈਂਸੀ ਤਾਂ ਆਪਣੇ ਆਪ ਦੂਜਿਆਂ ਦੇ ਉੱਤੇ ਜੀ। ਬਿਲਕੁਲ, ਮਤਲਬ ਹੁਣ ਪੀਅਰ ਪੋਲੀਅਮ ਹੁਣੀ ਇਹੀ ਰੌਲਾ ਪਾ ਰਹੇ ਸੀਗੇ, ਤੇ ਕਾਰਨੀ ਹੋਣਾ ਨੇ ਵੀ ਇਸ ਗੱਲ ਤੇ ਥੋੜਾ ਕੇਵ ਇਨ ਕਰਕੇ ਹੀ ਉਹ ਜਿੱਤੇ। ਉਹ ਕਹਿੰਦੇ ਸੀਗੇ ਵੀ ਅਸੀਂ ਪਾਈਪਲਾਈਨ ਪਾਵਾਂਗੇ, ਅਸੀਂ ਆਪਣਾ ਜਿਹੜਾ ਸਾਡੀ ਤੇਲ ਦੀ ਐਕਸਪੋਰਟ ਹੈ ਉਹਨੂੰ ਡਾਇਵਰਸੀਫਾਈ ਕਰਾਂਗੇ। ਇਸ ਵੇਲੇ ਸਾਡਾ ਤੇਲ ਸਿਰਫ ਅਮਰੀਕਾ ਨੂੰ ਜਾਂਦਾ, ਠੀਕ ਹੈ ਨਾ, ਜਾਂ ਸ਼ਿਪਾਂ ਰਾਹੀਂ ਜਾਂਦਾ ਕਿਤੇ ਹੋਰ, ਪਰ ਮੋਸਟਲੀ ਅਮਰੀਕਾ ਦੇ ਵਿੱਚ ਹੀ ਰਿਫਾਈਨ ਹੁੰਦਾ ਸਾਡਾ, ਹਾਂਜੀ, ਜਿਹੜਾ ਸਾਡਾ ਕੱਚਾ ਤੇਲ ਹੈ। ਸੋ ਪ੍ਰਧਾਨ ਮੰਤਰੀ ਕਾਰਨੀ ਇਹ ਕੋਸ਼ਿਸ਼ ਕਰ ਰਹੇ ਹੈ ਵੀ ਅਸੀਂ ਉਹਨੂੰ ਡਾਇਵਰਸੀਫਾਈ ਕਰੀਏ, ਪਾਈਪਲਾਈਨ ਨਾ ਪੈਣ, ਇੱਧਰ ਕਿਊਬੈਕ ਤੱਕ ਪਾਈਪਲਾਈਨ ਪਵੇ ਜਿੱਥੇ ਸਾਡਾ ਪੋਰਟ ਹੈ, ਤੇ ਉਧਰ BC ਤੱਕ ਪਾਈਪਲਾਈਨ ਨਾ ਪੈਣ, ਹਨਾ। ਉਹ ਪਾਈਪਲਾਈਨ ਦਾ ਰੌਲਾ ਪੈਂਦਾ ਰਹਿੰਦਾ। ਪਾਈਪਲਾਈਨ ਟੈਕਸਸ ਨੂੰ ਹੈਗੀ ਹੈ, ਉਹ ਵੀ ਵਿੱਚ ਮੇਰੇ ਖਿਆਲ ਨਾਲ ਜਦੋਂ ਬਾਈਡਨ ਆਇਆ ਉਹਨਾਂ ਨੇ ਰੋਕਤੀ ਸੀਗੀ, ਕੀਸਟੋਨ ਪਾਈਪਲਾਈਨ ਸੀਗੀ, ਹਾਂਜੀ ਹਾਂ। ਸੋ ਇਹ ਬੜਾ ਜਦੋਂ ਨਾ ਖਲਾਰਾ ਹੁੰਦਾ, ਜਦੋਂ ਆਪਾਂ ਡੀਸੈਂਟਰਲਾਈਜ਼ਡ ਹੋ ਹੈਗਾ, ਕਿਉਂਕਿ ਹਰ ਇੱਕ ਦਾ ਜਿਹੜਾ ਕਿਊਬੈਕ ਥੋੜਾ ਪ੍ਰੋਗਰੈਸਿਵ ਪਾਲਿਸੀਜ਼ ਰੱਖਦੇ ਆ, ਉਹ ਤੇ ਕਹਿੰਦੇ ਵੀ ਤੇਲ ਨਹੀਂ ਲੰਘ ਸਕਦਾ। BC ਵੀ ਏਦਾਂ, ਜਿਹੜੀਆਂ ਵਿਚਲੇ ਪ੍ਰੇਰੀ ਪ੍ਰੋਵਿੰਸ ਹੈਗੇ ਉਹਦੇ ਚ, ਚਾਹੇ ਮੈਨੀਟੋਬਾ ਹੈ ਚਾਹੇ ਅਲਬਰਟਾ ਹੈ, ਉਹ ਕਹਿੰਦੇ ਵੀ ਨਹੀਂ ਕੋਈ ਜਿਹੜੀਆਂ ਸਾਨੂੰ ਜਿਹੜੀ ਮਾਈਨਿੰਗ ਹੈ ਜਾਂ ਜਿਹੜੀ ਤੇਲ ਕੱਢਣ ਦੀ ਆ ਉਹ ਆਜ਼ਾਦੀ ਹੋਣੀ ਚਾਹੀਦੀ ਆ। ਹਾਂ, ਅਸੀਂ ਪਾਈਪਲਾਈਨ ਪਾ ਲਓ, ਹਨਾ, ਉਹਦੇ ਨਾਲ ਠੀਕ ਹੈ, ਇਕਨੋਮੀ ਨੂੰ ਫਰਕ ਪੈਂਦਾ ਹੁਣ। ਪਰ ਇਹ ਅਗੇਨ ਮੈਂ ਮੁੜ ਕੇ ਉੱਥੇ ਉਹਨਾਂ ਵੀ ਬੈਲੈਂਸ ਕਿਤੇ ਨਾ ਕਿਤੇ ਸਾਨੂੰ ਮੈਨੂੰ ਇਦਾਂ ਲੱਗਦਾ ਗੁਰਜਸਪਾਲ ਸਿੰਘ ਵੀ ਇਹਨਾਂ ਨੂੰ ਚੇਂਜ ਕਰਨਾ ਪੈਣਾ, ਕੋਈ ਨਾ ਕੋਈ ਰਿਫਾਈਨਰੀ ਬਣੂਗੀ ਤੁਹਾਡੇ ਜਲਦੀ। ਰਿਫਾਈਨਰੀ ਬਣਾਉਣ ਦਾ ਸਮਾਂ ਬਹੁਤ ਜ਼ਿਆਦਾ ਚਾਹੀਦਾ, ਪੈਸੇ ਬਹੁਤ ਜ਼ਿਆਦਾ ਚਾਹੀਦੇ ਰਾਜਵੀਰ ਸਿੰਘ। 10 ਸਾਲ ਦਾ ਆਬਵੀਅਸਲੀ ਇਦਾਂ ਦੇ ਪ੍ਰੋਜੈਕਟ ਤਾਂ ਲੰਬੇ ਹੀ ਹੁੰਦੇ ਆ, ਔਰ ਇੱਕ ਬਣਨ ਦੇ ਨਾਲ એનર્ਜੀ ਇੰਡੀਪੈਂਡੈਂਸ ਵੱਲ ਨੂੰ ਤਾਂ ਜਿਹੜਾ ਬਿਲਕੁਲ ਦੇਖੋ, ਕੈਨੇਡਾ ਦੀ ਸੋਵਰੈਨਿਟੀ ਲਈ ਬਹੁਤ ਜ਼ਰੂਰੀ ਆ ਉਹ। ਦੂਜੀ ਗੱਲ ਹੈ, ਜਿਹੜੀ ਗੱਲ এনवायरमेंटਲਿਸਟ ਨੂੰ ਸਮਝ ਨਹੀਂ ਆਉਂਦੀ, ਮੈਨੂੰ ਇਹ ਗੱਲ ਲੱਗਦਾ ਹੁਣ, ਹਾਲਾਂਕਿ ਮੈਂ ਬਹੁਤ এনवायरमेंट ਪੱਖੀ ਹਾਂ, ਮਤਲਬ ਮੈਂ ਪ੍ਰੋਗਰੈਸਿਵ ਪਾਲਿਸੀਜ਼ ਨਾਲ ਪਰਸਨਲੀ ਮੈਂ ਜ਼ਿਆਦਾ ਅਲਾਈਨ ਕਰਦਾ ਹੁੰਦਾ, ਪਰ ਉਹਦੇ ਚ ਗੱਲ ਇਹ ਹੈ ਵੀ ਜੇ ਕੈਨੇਡਾ ਦੇ ਵਿੱਚ ਰਿਫਾਈਨਰੀ ਲੱਗੂਗੀ, ਅਸੀਂ ਫੇਰ ਵੀ ਅਮਰੀਕਾ ਨਾਲੋਂ এনवायरमेंट ਦਾ ਜ਼ਿਆਦਾ ਹੀ ਖਿਆਲ ਰੱਖਾਂਗੇ, ਜਾਂ ਚੀਨ ਨਾਲੋਂ ਅਸੀਂ এনवायरमेंट ਦਾ ਜ਼ਿਆਦਾ ਹੀ ਖਿਆਲ ਰੱਖਾਂਗੇ। ਠੀਕ ਹੈ ਨਾ। ਹੁਣ ਜਿਹੜਾ ਤੇਲ ਨਿਕਲ ਰਿਹਾ ਉਹ ਕਿਤੇ ਦਾ ਰਿਫਾਈਨ ਹੋ ਹੀ ਰਿਹਾ, ਉਹਦੇ ਲਈ ਵੀ ਤਾਂ ਟਰਾਂਸਪੋਰਟ ਹੀ ਆ। ਹਾਂ, ਦੇਖੋ ਟਰਾਂਸਪੋਰਟ ਦਾ ਖਰਚਾ, ਤੇ ਜਦੋਂ ਰਿਫਾਈਨ ਹੋ ਰਿਹਾ ਤਾਂ ਕਾਰਬਨ ਤਾਂ ਐਮਿਟ ਹੋ ਹੀ ਰਿਹਾ, ਤੇ ਪੋਲਿਊਸ਼ਨ ਤਾਂ ਹੋ ਹੀ ਰਿਹਾ। ਬਸ ਉਹ ਗੱਲ ਕੀ ਵੀ ਉਹ ਕੈਨੇਡਾ 'ਚ ਨਹੀਂ ਹੋ ਰਿਹਾ, ਕਿਤੇ ਹੋਰ ਹੋ ਰਿਹਾ। ਜੇ ਤੁਸੀਂ ਕੈਨੇਡਾ 'ਚ, ਅਮਰੀਕਾ ਵਾਲੇ ਕਰ ਲੈਣ ਤਾਂ ਠੀਕ ਹੈ, ਜਦੋਂ ਟਰੰਪ ਵੀ ਰੌਲਾ ਪਾਉਂਦਾ ਕਹਿੰਦੇ ਵੀ ਸਾਡੇ ਤੇ ਤੁਸੀਂ ਕੁੰਡੀਆਂ ਲਾਈ ਜਾਂਦੇ, ਚੀਨ ਵਾਲੇ ਜੋ ਮਰਜ਼ੀ ਕਰੀ ਜਾਣ। ਹਾਂਜੀ ਹਾਂ, ਜੇ ਉਹ ਕੈਨੇਡਾ ਵਾਲੇ ਕਰਨਗੇ, ਅਸੀਂ ਮੇਬੀ ਉਹਨੂੰ ਬੈਟਰ ਮੋਨੀਟਰ ਕਰ ਸਕੀਏ, ਅਸੀਂ ਥੋੜੀ ਐਡਵਾਂਸ ਟੈਕਨੋਲੋਜੀ ਵਰਤ ਕੇ ਅਸੀਂ ਮੇਕ ਸ਼ੋਰ ਕਰ ਸਕੀਏ ਵੀ ਜਿਹੜਾ ਪ੍ਰਦੂਸ਼ਣ ਹੈਗਾ ਉਹ ਘੱਟ ਹੋਵੇ। ਤੇ ਇਹ ਮਿਡਲ ਵਾਲਾ ਰਾਹ ਤਾਂ ਲੱਭਣਾ ਹੀ ਪੈਣਾ, ਪਰ ਉਹਦੇ ਚ ਜਿਹੜਾ ਇੱਕ ਦੂਜਾ ਫੈਕਟਰ ਵੀ ਹੈਗਾ ਵੀ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਹੈਗੇ ਆ, ਉਹਨਾਂ ਦੇ ਜਿਹੜੇ ਕਲਚਰ, ਉਹਨਾਂ ਦੇ ਸਿਸਟਮ ਹੈ, ਉਹ ਰਹਿਣ ਨਾਲ ਇਹ ਜਿਹੜੇ ਸਾਰੀ ਚੀਜ਼ਾਂ ਉਹ ਮੇਲ ਨਹੀਂ ਖਾਂਦਾ। ਉਹ ਹੈਗੇ ਆ ਕੁਦਰਤ ਤੇ ਰਹਿਣ ਵਾਲੇ, ਕੁਦਰਤ ਦੇ ਨੇੜੇ ਵਾਲੇ ਬੰਦੇ, ਜਿਹੜਾ ਉਹਨਾਂ ਦਾ ਫੰਡਾਮੈਂਟਲ ਹੈਗਾ। ਸੋ ਉਹਨਾਂ ਦੀ ਕੰਸਲਟੇਸ਼ਨ ਵੀ ਬੜੀ ਜ਼ਰੂਰੀ ਹੈ। ਸੋ ਉਹ ਚੀਜ਼ ਨੂੰ ਥੋੜੀ ਹੋਰ ਕੰਪਲੈਕਸ ਕਰ ਦਿੰਦੀ ਹੈ। ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਇਹ ਪਵਿੱਤਰ ਥਾਵਾਂ ਨੇ, ਇਹਦੇ ਵਿੱਚੋਂ ਤੁਸੀਂ ਘੱਟ ਵੱਢ ਨਾ ਕਰੋ, ਏਦਾਂ ਨਾ ਕਰੋ, ਉਹ ਨਾ ਕਰੋ। ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਮਾਡਰਨ ਸਹੂਲਤਾਂ ਵੀ ਆਪਾਂ ਲੈਣੀਆਂ, ਕੁਦਰਤ ਦੇ ਨਾਲ ਵੀ ਲੈਣਾ ਤੇ ਰਹਿਣਾ, ਤੇ ਪਰ ਉਹ ਜਿਹੜਾ ਬੈਲੈਂਸ ਵਾਲੀ ਗੱਲ ਆ ਉਹੀ ਜਿਹੜੀ ਉਹ ਲਿਆਉਣੀ ਪੈਣੀ ਆ, ਨਹੀਂ ਤਾਂ ਕੰਮ ਦੇਖੋ ਜੀ ਔਖਾ। ਅੱਜ ਦੇ ਜ਼ਮਾਨੇ 'ਚ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਵੀ ਹੁਣ ਜਾ ਕੇ ਭਾਈ ਇਕੱਲੀ ਕੈਂਪਿੰਗ ਕਰੀ ਜਾਓ, ਆਪਣਾ ਹੀ ਉਗਾਓ ਤੇ ਆਪਣਾ ਹੀ ਜਿਹੜਾ ਖਾਓ। ਤੁਹਾਡੀ ਡਿਪੈਂਡੈਂਸੀ ਤਾਂ ਹੈਗੀ ਹੋਈ ਹੈ ਇਹਨਾਂ ਸਾਰੀਆਂ ਚੀਜ਼ਾਂ ਤੇ, ਉਹਨੂੰ ਬੈਟਰ ਤੁਹਾਨੂੰ ਕਰਨਾ ਹੀ ਪੈਣਾ ਹੈਗਾ।
ਗੁਰਜਸਪਾਲ ਸਿੰਘ, ਅੱਗੇ ਵਧਦੇ ਹਾਂ, ਤੁਹਾਡੇ ਜਿਹੜੇ ਇੱਕ ਪੋਲਿਟਿਕਸ ਦੇ ਹੋਰ ਮੁੱਦੇ ਨੂੰ ਛੋਹ ਲੈਂਦੇ ਆ। ਐਨਡੀਪੀ ਦੀ ਲੀਡਰਸ਼ਿਪ ਦੀ ਰੇਸ ਹੋਈ ਆ, ਕੌਣ ਜਿੱਤਿਆ ਜੀ? ਜਗਮੀਤ ਸਿੰਘ ਤਾਂ ਛੱਡ ਗਏ ਸੀਗੇ ਇਸ ਇਲੈਕਸ਼ਨ ਦੇ ਵਿੱਚ, ਉਹਨਾਂ ਦੀ ਪਾਰਟੀ ਦੀ ਹਾਰ ਤੋਂ ਬਾਅਦ ਚ, ਤੇ ਕੌਣ ਨੇ ਹੁਣ ਨਵੇਂ ਜਿਹੜੇ ਲੀਡਰ ਆ ਰਹੇ ਐਨਡੀਪੀ ਦੇ? ਸੋ ਜਿਹੜੀ ਪਿਛਲੀ ਫੈਡਰਲ ਇਲੈਕਸ਼ਨ ਸੀਗੀ ਉਹਦੇ ਵਿੱਚ ਐਨਡੀਪੀ ਦਾ ਕਾਫੀ ਜਿਹੜੀ ਪਰਫਾਰਮੈਂਸ ਆ ਕਾਫੀ ਬੁਰੀ ਰਹੀ ਸੀਗੀ। ਉਸ ਤੋਂ ਬਾਅਦ ਜਗਮੀਤ ਸਿੰਘ ਜੋ ਕਿ ਐਨਡੀਪੀ ਦੇ ਲੀਡਰ ਸੀਗੇ ਉਹ ਰਿਜ਼ਾਈਨ ਕਰ ਗਏ ਸੀ। ਉਸ ਤੋਂ ਬਾਅਦ ਜਿਹੜੀ ਪਾਰਟੀ ਦੀ ਰੇਸ ਚੱਲ ਰਹੀ ਸੀ, ਜਿਹੜੀ ਆਹ ਪਿਛਲੀ ਲੰਘੀ 29 ਮਾਰਚ ਨੂੰ ਵਿਨੀਪੈਗ ਦੇ ਵਿੱਚ ਹੀ ਹੋਈ, ਇੱਥੇ ਹੀ ਜਿਹੜਾ ਫਾਈਨਲ ਉਹਨਾਂ ਦੀ VOTING ਸੀਗੀ। ਸੋ ਉਹਦੇ ਚ ਐਵੀ ਲੂਇਸ ਹੈਗੇ ਆ ਜਿਹੜੇ ਨਵੇਂ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਬਣੇ ਆ। 56% ਵੋਟ ਨਾਲ ਉਹਨਾਂ ਨੇ ਜਿਹੜੀ ਇਹ ਪਾਰਟੀ ਦੀ ਲੀਡਰਸ਼ਿਪ ਜਿੱਤੀ ਹੈ। ਬ੍ਰੋਡਕਾਸਟਰ ਨੇ, ਸੋ ਰੇਡੀਓ ਇੰਡਸਟਰੀ ਤੋਂ ਨੇ, ਡਾਕੂਮੈਂਟਰੀ ਫਿਲਮ ਮੇਕਰ ਨੇ, ਤੇ ਸੋਸ਼ਲਿਸਟ ਲੈਫਟ ਵਿੰਗ ਪਾਲਿਸੀਜ਼ ਦੇ ਉੱਤੇ ਜਿਹੜੀ ਉਹਨਾਂ ਨੇ ਆਪਣੀ ਇਹ ਰੇਸ ਰਨ ਕੀਤੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਵੈਲਥੀ ਹੈ ਮੈਂ ਉਹਨਾਂ ਦੇ ਟੈਕਸਿਸ ਵਧਾਊਂਗਾ, ਜਿਹੜੀ ਪੋਸਟ ਸੈਕੰਡਰੀ ਐਜੂਕੇਸ਼ਨ ਹੈਗੀ ਉਹ ਫ੍ਰੀ ਹੋਵੇ, ਗ੍ਰੀਨ એનર્ਜੀ ਵੱਲ ਨੂੰ ਜ਼ਿਆਦਾ ਟ੍ਰਾਂਜੀਸ਼ਨ ਕੀਤੀ ਜਾਵੇ। ਸੋ ਜਿਹੜੀਆਂ ਪੂਰੀਆਂ ਪ੍ਰੋਗਰੈਸਿਵ ਪਾਲਿਸੀਜ਼ ਜੇ ਆਪਾਂ ਕਹਿ ਲਈਏ ਵੀ ਅਮਰੀਕਾ ਦੇ ਵਿੱਚ ਜਿਹੜੀਆਂ ਬਰਨੀ ਸੈਂਡਰਸ ਹੋਣੀ, ਪਰ ਬਰਨੀ ਸੈਂਡਰਸ ਹੋਣੀ ਤਾਂ ਮਤਲਬ ਚਲੋ ਸਾਡੇ ਹਲੇ ਲਿਬਰਲ ਪਾਰਟੀ, ਕਿਉਂਕਿ ਬਰਨੀ ਸੈਂਡਰਸ ਹੋਣੀ ਤਾਂ ਫ੍ਰੀ ਹੈਲਥ ਕੇਅਰ ਦੀ ਵੀ ਗੱਲ ਕਰਦੇ, ਜਿਹੜੀ ਸਾਡੀਆਂ ਈਵਨ ਸਾਡੀਆਂ ਰਾਈਟ ਵਿੰਗ ਪਾਰਟੀਆਂ ਵੀ ਜਿਹੜੀ ਫ੍ਰੀ ਹੈਲਥ ਕੇਅਰ ਤੋਂ ਨਹੀਂ ਮੁੱਕਰਦੀਆਂ, ਪਰ ਉਹ ਤੋਂ ਛੁੱਟ ਵੀ ਜਿਹੜੀ ਫ੍ਰੀ ਟਿਊਸ਼ਨ, ਗ੍ਰੀਨ એનર્ਜੀ ਵਾਲੀ ਟ੍ਰਾਂਜੀਸ਼ਨ, ਜਾਂ ਹੋਰ ਜਿਹੜੀਆਂ ਪਰਸਨਲ ਆਪਾਂ ਕਹਿ ਲਈਏ ਵੀ ਜਿਹੜੇ LGBTQ ਵਾਲੇ ਮਸਲੇ ਆ ਜਾਂ ਜਿਹੜੇ ਹੋਰ ਮਸਲੇ ਹੈਗੇ ਆ ਉਹਨਾਂ ਤੇ ਪੂਰਾ ਹੀ ਲੈਫਟ ਵਿੰਗ ਜਿਹੜਾ ਸਟੈਂਸ ਹੈਗਾ ਉਹ ਉਹਨਾਂ ਦਾ ਸੀਗਾ, ਐਕਸਟ੍ਰੀਮ ਲੈਫਟ ਜਿਹੜਾ ਹੋ ਜਾਂਦਾ ਹੈ। ਹਾਂਜੀ ਹਾਂਜੀ ਹਾਂ। ਸੋ ਲੂਇਸ ਨੂੰ 40,000 ਵੋਟਾਂ ਪਈਆਂ ਤੇ ਉਹਨਾਂ ਨੇ ਸਿਟਿੰਗ MP ਹੈਗੇ ਹੈਥਰ ਮੈਕਫਰਸਨ ਐਡਮਿੰਟਨ ਤੋਂ, ਜਿਨ੍ਹਾਂ ਨੂੰ 29% ਵੋਟਾਂ ਪਈਆਂ, ਉਹਨਾਂ ਨੂੰ ਹਰਾਇਆ। ਸੋ ਜ਼ਿਆਦਾ ਵੋਟਾਂ ਜਿਹੜੀਆਂ ਐਵੀ ਲੂਇਸ ਨੂੰ ਪਈਆਂ ਉਹ ਯੰਗ, ਕਿਉਂਕਿ ਜਿਹੜਾ ਯੰਗ ਤਬਕਾ ਹੈਗਾ ਜਿਹੜਾ ਆਪਣਾ ਯੰਗ ਵੋਟਰ ਆ ਉਹ ਜ਼ਿਆਦਾ ਪ੍ਰੋਗਰੈਸਿਵ ਹੈ। ਸੋ ਉਹਨਾਂ ਨੇ ਹੀ ਇਸ ਜਿਹੜੇ ਬੋਲਡ ਏਜੰਡੇ ਨੂੰ ਫੋਲੋ ਕਰਕੇ ਵੋਟਾਂ ਪਾ ਕੇ ਐਵੀ ਲੂਇਸ ਨੂੰ ਜਿਤਾਇਆ। ਚਲੋ ਦੇਖੋ ਐਨਡੀਪੀ ਦਾ ਕੀ ਜਿਹੜਾ ਅੱਗੇ ਬਣਦਾ। ਇਸ ਵਾਰੀ ਤਾਂ 6 ਸੀਟਾਂ ਸੀਗੀਆਂ, ਉਹਨਾਂ ਵਿੱਚੋਂ ਇੱਕ ਤਾਂ ਤੁਰ ਗਿਆ ਲਿਬਰਲ ਵਾਲ, 5 ਹੀ ਰਹਿ ਗਈਆਂ ਜੀ, 5 ਰਹਿ ਗਈਆਂ ਹੁਣ ਇਹਨਾਂ ਦੀਆਂ। ਤਾਂ ਬ੍ਰਿਟਿਸ਼ ਕੋਲੰਬੀਆ ਵਾਲਾ ਤੁਰਿਆ ਜਾਂ ਕਿਸੇ ਹੋਰ ਪਾਸੇ ਦਾ ਸੀਗਾ? ਨਹੀਂ, ਉਹ ਜੀ ਉੱਤਰ ਨੂੰ ਨਾ ਵੱਤ ਤੋਂ ਸੀਗੇ। ਓਕੇ, ਠੀਕ ਹੈ, ਹਾਂ ਠੀਕ ਹੈ। ਤੁਹਾਡੇ ਜਿਹੜੇ ਇਲਾਕੇ ਜਿੱਥੇ ਤੁਸੀਂ ਰਹਿੰਦੇ, ਜਿਹੜੀ ਪ੍ਰੋਵਿੰਸ ਰਹਿੰਦੇ ਆ, ਉੱਥੇ ਦੇ ਕਿਸੇ ਬੰਦੇ ਨੇ, ਕਿਸੇ ਅਧਿਕਾਰੀ ਨੇ ਕਹਿਤਾ ਵੀ ਐਪਸਟੀਨ ਕਲਾਸ ਲੜਾਈਆਂ ਲੜ ਰਹੀ ਆ, ਇਹਨਾਂ ਨੂੰ ਲੜਨ ਦਿਓ, ਤੇ ਜਿਊਜ਼ ਨੇ ਕਹਿੰਦੇ ਗੱਲ ਦਾ ਬੁਰਾ ਮਨਾ ਲਿਆ। ਅੱਜ ਮੈਂ ਇੱਕ ਹੋਰ ਆਰਟੀਕਲ ਪੜ੍ਹਦਾ ਸੀ, ਜਿਹੜੇ ਖਾਸ ਕਰਕੇ ਜਾਇਨਿਸਟ ਆ ਉਹ ਇਸ ਹਿਸਾਬ ਨਾਲ ਕਹਿ ਰਹੇ ਸੀਗੇ ਵੀ ਜਿਹੜਾ ਗੱਲ ਕਹਿੰਦੇ ਆ ਨਾ ਤੁਸੀਂ ਵੀ ਅਮਰੀਕਾ ਨੂੰ ਇਜ਼ਰਾਈਲ ਨੇ ਧੱਕਿਆ ਆ ਵਾਰ ਦੇ ਵਿੱਚ, ਇਹ ਕਹਿੰਦੇ ਐਂਟੀ ਸੈਮੈਟਿਕ ਆ। ਤੁਹਾਡੇ ਵੀ ਇਹੀ ਚੀਜ਼ ਸੁਣਨ ਨੂੰ ਮਿਲੀ ਆ ਹੁਣ ਇੱਥੇ? ਸੋ ਜਿਹੜੇ ਐਵੀ ਲੂਇਸ ਦੀ ਹੀ ਜਿਹੜੀ ਵਿਕਟਰੀ ਸਪੀਚ ਤੋਂ ਬਾਅਦ ਜਿਹੜੇ ਸਾਡੇ ਮੈਨੀਟੋਬਾ ਦੇ ਪ੍ਰੀਮੀਅਰ ਹੈ, ਮੁੱਖ ਮੰਤਰੀ ਹੈ ਜਿਹੜੇ ਸਾਡੇ, ਉਹਨਾਂ ਨੇ ਜਦੋਂ ਫਾਈਨਲ ਅਨਾਉਂਸਮੈਂਟ ਕੀਤੀ, ਕਿਉਂਕਿ ਐਨਡੀਪੀ ਦੀ ਕਨਵੈਨਸ਼ਨ ਸੀਗੀ ਤੇ ਉਹ ਐਨਡੀਪੀ ਪਾਰਟੀ ਵੱਲੋਂ ਹੀ ਜਿਹੜੇ ਮੁੱਖ ਮੰਤਰੀ ਹੈਗੇ ਸਾਡੇ, ਤੇ ਉਹਨਾਂ ਨੇ ਉੱਥੇ ਕਿਹਾ ਵੀ ਜਿਹੜੀ ਇਹ ਜੰਗ ਚੱਲ ਰਹੀ ਹੈ ਈਰਾਨ ਦੇ ਵਿੱਚ, ਵੀ ਇਹ ਆਮ ਲੋਕਾਂ ਦੀ, ਆਮ ਅਮਰੀਕਨਸ ਦੀ ਲੜਾਈ ਨਹੀਂ ਹੈਗੀ, ਇਹ ਐਲੀਟ ਦੀ ਲੜਾਈ ਹੈ, ਵੀ ਜਿਹੜਾ ਅਮਰੀਕਾ ਦਾ ਐਪਸਟੀਨ ਕਲਾਸ ਦੀ ਲੜਾਈ ਹੈ, ਵੀ ਇਹ ਵੀ ਟਰੰਪ ਹੋਣੀ ਹੈ ਜਾਂ ਈਲਨ ਮਸਕ ਹੋਣੀ ਹੈ, ਵੀ ਇਹ ਮਤਲਬ ਉਹਨਾਂ ਨੇ ਸ਼ਬਦ ਐਪਸਟੀਨ ਕਲਾਸ ਵਰਤਿਆ, ਵੀ ਐਪਸਟੀਨ ਕਲਾਸ ਦੀ ਲੜਾਈ ਹੈ, ਤੇ ਉਹਦਾ ਜਿਹੜਾ ਅਸਰ ਆ ਉਹ ਸਾਰੀ ਦੁਨੀਆ ਨੂੰ ਝੱਲਣਾ ਪੈ ਰਿਹਾ, ਵੀ ਉਹਨਾਂ ਨੂੰ ਐਪਸਟੀਨ ਕਲਾਸ ਆਪ ਹੀ ਲੜੇ, ਵੀ ਉਹਦੇ ਚ ਕਿਸੇ ਵੀ ਅਮਰੀਕਨ ਸੋਲਜਰ ਨੂੰ ਨਹੀਂ ਲੜਨਾ ਚਾਹੀਦਾ, ਜਾਂ ਕੈਨੇਡੀਅਨ ਫੌਜ ਕਦੇ ਵੀ ਉਹਦੇ ਚ ਇਨਵੋਲਵ ਨਹੀਂ ਹੋਣੀ ਚਾਹੀਦੀ। ਇਸ ਗੱਲ ਦਾ ਜਿਹੜੀ ਸਾਡੇ ਇੱਥੇ ਜਿਊਇਸ਼ ਆਰਗੇਨਾਈਜੇਸ਼ਨ ਹੈਗੀ ਹੈ, BNAI ਬ੍ਰਿਥ ਕੈਨੇਡਾ, ਉਹਨਾਂ ਨੇ ਬੜਾ ਗੁੱਸਾ ਮਨਾਇਆ। ਉਹ ਕਹਿੰਦੇ ਵੀ ਤੁਸੀਂ ਇਹ ਜਿਹੜੀ ਤੁਹਾਡੀ ਸਟੇਟਮੈਂਟ ਹੈਗੀ ਹੈ ਇਹ ਐਂਟੀ ਸੈਮਿਟਿਕ ਹੈ, ਕਹਿੰਦੇ ਵੀ ਇਹਦੇ ਨਾਲ ਜਿਹੜੀ ਜਿਊਇਸ਼ ਹੇਟਰੇਡ ਹੈ ਉਹਨੂੰ ਤੁਸੀਂ ਬੜਾਵਾ ਦੇ ਰਹੇ ਹੋ। ਸੋ ਕਾਫੀ ਕਿਉਂਕਿ ਜਿਹੜਾ ਇੱਥੇ ਦਾ ਮੀਡੀਆ ਹੈਗਾ, ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ, ਉਹਨੂੰ ਵੀ ਜਿਹੜੀਆਂ ਇਜ਼ਰਾਈਲੀ ਲੌਬੀ ਜਾਂ ਜਿਹੜੀਆਂ ਜਿਊਇਸ਼ ਉਹ ਹੈਗੀਆਂ ਉਹ ਕਾਫੀ ਕੰਟਰੋਲ ਕਰਦੀ। ਹਾਂਜੀ ਹਾਂ। ਸੋ ਉਹਨਾਂ ਨੇ ਵੀ ਇਸ ਖਬਰ ਨੂੰ ਕਵਰ ਕੀਤਾ, ਪਰ ਆਪਣੇ ਮੁੱਖ ਮੰਤਰੀ ਕਿਨਿਊ ਨੇ ਸਿੰਪਲੀ ਇੱਕ ਈਮੇਲ ਰਾਹੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਮੈਂ ਡੋਨਲਡ ਟਰੰਪ ਹੋਣਾ ਦੀ, ਈਲਨ ਮਸਕ ਹੋਣਾ ਦੀ ਜਾਂ ਐਲੀਟ ਦੀ ਗੱਲ ਕਰ ਰਿਹਾ, ਮੈਂ ਇਹਦੇ ਵਿੱਚ ਜਿਊਜ਼ ਦੀ ਨਹੀਂ ਗੱਲ ਕਰ ਰਿਹਾ, ਨਾ ਮੈਂ ਕੋਈ ਇਦਾਂ ਦਾ ਸ਼ਬਦ ਵਰਤਿਆ, ਵੀ ਮੈਂ ਐਪਸਟੀਨ ਕਲਾਸ ਵਰਤਿਆ। ਐਪਸਟੀਨ ਕਲਾਸ ਦਾ ਜਿਊਜ਼ ਨਾਲ ਕੀ ਲੈਣਾ ਦੇਣਾ, ਠੀਕ ਹੈ ਨਾ। ਮੈਨੂੰ ਇਹਦੇ ਵਿੱਚ ਜਿਹੜੀ ਗੱਲ ਜ਼ਿਆਦਾ ਹੈਰਾਨੀ ਵਾਲੀ ਲੱਗ ਰਹੀ ਹੈ ਵੀ ਮਤਲਬ ਜਿਹੜੀ ਇਹ ਆਰਗੇਨਾਈਜੇਸ਼ਨ ਇਹ ਆਪ ਹੀ ਕਹਿ ਰਹੀ ਹੈ ਵੀ ਅਸੀਂ ਐਪਸਟੀਨ ਕਲਾਸ ਨਾਲ ਐਸੋਸੀਏਟਡ ਆ। ਠੀਕ, ਇਸ ਬਿਆਨ ਦਾ ਤਾਂ ਇਹੀ ਮਤਲਬ ਬਣਦਾ ਵੀ ਜੇ ਤੁਸੀਂ ਐਪਸਟੀਨ ਕਲਾਸ ਕਰ ਰਹੇ ਹੋ ਤਾਂ ਤੁਸੀਂ ਸਾਡੀ ਗੱਲ ਕਰ ਰਹੇ ਹੋ। ਹੁਣ ਐਪਸਟੀਨ ਕਲਾਸ
ਤਾਂ ਐਪਸਟੀਨ ਦਾ ਰੈਕਟ ਬਹੁਤ ਜ਼ਿਆਦਾ ਵੱਡਾ ਆ। ਜੀ ਜੀ। ਸੋ ਇਹ ਬੜੀ ਇੱਕ ਫਿਰ ਉਹ ਜਿਹੜੀ ਵਿਕਟਿਮ ਮੈਂਟੈਲਿਟੀ ਹੈਗੀ ਵੀ ਨਾਲ ਇਹ ਐਗਰੈਸ਼ਨ ਕਰਨਾ ਤੇ ਉਸ ਤੋਂ ਬਾਅਦ ਕਹਿਣਾ ਵੀ ਅਸੀਂ ਹਾਏ ਵਿਚਾਰੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ। ਬੜੀ ਮੈਨੂੰ ਲੱਗਦਾ ਵੀ ਹੁਣ ਦੁਨੀਆ ਇਸ ਚੀਜ਼ ਤੋਂ ਅੱਕ ਹੀ ਚੁੱਕੀ ਹੈ। ਤੇ ਅਮਰੀਕਾ 'ਚ ਦੇਖੋ ਇੰਨਾ ਫਰਕ ਪੈ ਗਿਆ, ਨਵੀਂ ਲੇਟੈਸਟ ਪੋਲ ਦੇ ਮੁਤਾਬਕ 60% ਲੋਕ ਇਜ਼ਰਾਈਲ ਨੂੰ ਜਿਹੜਾ ਉਹ ਗਲਤ ਨਜ਼ਰ ਦੇ ਨਾਲ ਜਾਂ ਡਿਸਅਪਰੂਵ ਕਹਿ ਲਓ ਵੀ ਉਹ ਕਰ ਰਹੇ, ਕਿਸੇ ਟਾਈਮ ਤੇ ਇਹ ਪਰਸੈਂਟੇਜ ਬਹੁਤ ਘੱਟ ਹੁੰਦੀ ਸੀਗੀ। ਰਾਜਕਰਨਵੀਰ ਸਿੰਘ 76% ਵੋਟ ਲੋਕੀ ਕਿਸੇ ਵਾਰ ਜੰਗ ਦਾ ਵਿਰੋਧ ਕਰ ਰਹੇ ਹੋਣ ਤੇ ਸਟਿਲ ਉਹ ਮੁਲਕ ਜੰਗ ਲੜ ਰਿਹਾ ਹੋਵੇ। ਦੇਖੋ ਲੋਕਾਂ ਦਾ ਰਾਜ ਕਿੱਥੋਂ ਰਹਿ ਗਿਆ। ਹਾਂ, ਵੀਅਤਨਾਮ ਵੇਲੇ ਵੀ ਉਦਾਂ ਇਦਾਂ ਹੀ ਸੀਗਾ, ਉਦੋਂ ਵੀ ਬਥੇਰਾ ਵਿਰੋਧ ਜਿਹੜਾ ਹੁੰਦਾ ਸੀਗਾ ਪਰ ਲੜੀ ਜਾਂਦੇ ਸੀਗੇ। ਹੁਣ ਤਾਂ ਅਮਰੀਕਾ 'ਚ ਡਰਾਫਟ ਹੋ ਜਾਣਾ ਆਟੋਮੈਟਿਕ, SSC ਕਰ ਰਿਹਾ ਡਰਾਫਟ ਇਹਨਾਂ ਨੇ ਤਾਂ ਉਹਦੀ ਵੀ ਹੁਣ 42 ਸਾਲ ਕਰਤੀ ਆ ਉਮਰ। ਫੌਜੀ ਬਣਾਉਣਗੇ ਤਗੜੇ 18 ਸਾਲ ਦੇ ਨਿਆਣੇ ਤੁਹਾਡੇ ਜਿਹੜੇ ਇਹਨਾਂ ਨੇ ਘੱਲਣੇ ਆ ਲੜਨ ਨੂੰ ਮਰਨ ਨੂੰ। ਆਪ ਤਾਂ ਬੈਠੇ ਨੇ, ਆਪ ਤਾਂ ਕਹਿੰਦੇ ਜੀ ਸਾਡੇ ਬੋਨਸ ਪਰ ਹੋਏ ਸੀਗੇ ਤੇ ਅਸੀਂ ਤਾਂ ਡਰਾਫਟ ਨੂੰ ਡੌਜ ਕਰਨਾ ਕਿਸੇ ਤਰੀਕੇ ਦੇ ਨਾਲ, ਉਹ ਸਾਡੇ ਰਾਸ਼ਟਰਪਤੀ ਆ ਤੇ ਇਹੀ ਕੁਝ ਚੱਲ ਰਿਹਾ। ਸੋ ਐਪਸਟੀਨ ਕਲਾਸ ਵਾਲੀ ਗੱਲ ਤਾਂ ਹੈ, ਸੱਚੀ ਆ ਬਾਈ ਦੀ ਤੁਹਾਡੇ ਦੀ ਜੀ। ਸੋ ਧੰਨਵਾਦ ਗੁਰਜਸਪਾਲ ਸਿੰਘ, ਮਿਲਦੇ ਆ ਫਿਰ ਅਗਲੀ ਵਾਰੀ। ਅੱਜ ਦੇ ਪ੍ਰੋਗਰਾਮ ਨੂੰ ਇੱਥੇ ਕਰਦੇ ਹਾਂ ਸਮਾਪਤ। ਸਤਿ ਸ਼੍ਰੀ ਅਕਾਲ।